ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦਿਸਾ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭ੍ਰਮ ਤੇ ਫਿਰਤੇ ਬਹੁਤਾਇਓ ਕਲ ਘੋਰ ਸਮੁਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨ ਗਰਭ ਨ ਆਇਓ ਹੇ ਪ੍ਰਾਨਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਨ ਹੈ ਕਰੁਣਾ ਮੈਂ ਸਭ ਦੁਖ ਹਰੋ ਹੇ ਸਰਨ ਜੋਗ ਦਇਆਲ ਹੈ
ਦੀਨਾਨਾਥ ਮਇਆ ਕਰੋ। ਸਰੀਰ ਸਵਸਥ ਖੀਣ ਸਮਏ, ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵਹਿ। ਨਹਿ ਸਮਰਥੰ ਨਹਿ ਸੇਵਕੰ, ਨਹਿ ਪ੍ਰੀਤ ਪਰਮ ਪੁਰਖੋਤਮੰ। ਤਵ ਪ੍ਰਸਾਦ ਸਿਮਰਤੇ ਨਾਮੰ, ਨਾਨਕ ਕਿਰਪਾਲ ਹਰ ਹਰ ਗੁਰੰ। ਮੂਕ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਭੁਲੈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਕਿਆ ਸੁਨੰਦੋ ਕੂੜ ਵੰਜਣ ਪਵਨ ਝੁਲਾਰਿਆ, ਨਾਨਕ ਸੁਨਿਅਰ ਤੇ ਪਰਵਾਨ, ਜੋ ਸੁਨੰਦੇ ਸਚ ਧਣੀ। ਕਿਆ ਸੁਨੰਦੋ ਕੂੜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ, ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਕਿਆ ਸੁਨੰਦੋ ਕੂੜ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵਡਹੰਸ ਰਾਗ ਅੰਦਰ ਸੰਤਾਂ ਦੇ ਅੰਦਰ ਬਾਣੀ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਜੂਰ ਨੇ ਨੇਤਰਾਂ ਨੂੰ, ਕੰਨਾਂ ਨੂੰ, ਰਸਨਾ ਨੂੰ ਇਹ ਇੰਦਰੀਆਂ ਦੇ ਤਾਈਂ ਉਪਦੇਸ਼ ਦਿੰਦਿਆਂ ਹੋਏ ਸਾਨੂੰ ਸਿੱਖਿਆ ਦਿੱਤੀ ਹੈ। ਕਿਉਂਕਿ ਕਿਸੇ ਪ੍ਰਤੀ ਵੀ ਭਾਵੇਂ ਸ਼ਬਦ ਉਚਾਰਨ ਕੀਤਾ ਹੋਵੇ, ਜੇ ਸਿੱਖ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਕੇ ਇਹ ਮਨ ਵਿੱਚ ਭਾਵਨਾ ਬਣਾ ਕੇ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਸਰਵਣ ਕਰਦਾ ਹੈ ਕਿ ਗਰੀਬ ਨਵਾਜ ਸਤਿਗੁਰੂ ਜੀ ਮੈਨੂੰ ਹੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਉਹ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾ ਕੇ ਜੀਵਨ ਦੀ ਸਫਲਤਾ ਦਾ ਲਾਹਾ ਪ੍ਰਾਪਤ ਕਰ ਸਕਦਾ ਹੈ। ਕਿਉਂਕਿ ਕਈ ਵਾਰ ਐਸਾ ਮਨ ਦੇ ਅੰਦਰ ਵਿਚਾਰ ਹੁੰਦਾ ਹੈ ਕਿ ਸ਼ਬਦ ਕਿਸੇ ਪ੍ਰਤੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਸੀ। ਕਈ ਵਾਰ ਉਥਾਨਕਾਵਾਂ ਆਉਂਦੀਆਂ ਨੇ ਕਿ ਮਹਾਰਾਜ ਸਾਹਿਬ ਜੀ ਨੇ ਜੋਗੀਆਂ ਨੂੰ ਉਪਦੇਸ਼ ਦਿੱਤਾ, ਕਿਸੇ ਥਾਂ ਤੇ ਬ੍ਰਾਹਮਣਾਂ ਨੂੰ ਉਪਦੇਸ਼ ਦਿੱਤਾ, ਪੰਡਿਤਾਂ ਦੇ ਪ੍ਰਥਾਏ ਉਚਾਰਨ ਕੀਤਾ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਬਾਣੀ ਅੰਦਰ ਹਰ ਇੱਕ ਜੀਵ ਨੂੰ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ। ਸਾਰੀ ਸ੍ਰਿਸ਼ਟੀ ਨੂੰ ਸਾਂਝਾ ਗਰੀਬ ਨਵਾਜ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ। ਜਿੱਥੇ ਵਿਸ਼ੇਸ਼ ਕਰਕੇ ਬ੍ਰਾਹਮਣ ਨੂੰ, ਖੱਤਰੀ ਨੂੰ ਉਪਦੇਸ਼ ਦਿੱਤਾ ਹੈ, ਸਾਧ ਸੰਗਤ ਜੀ ਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ। ਉੱਥੇ ਹਰ ਇੱਕ ਜੀਵ ਦਾ ਭਲਾ ਕਰਨ ਦੇ ਲਈ ਮਹਾਰਾਜ ਸਾਹਿਬ ਜੀ ਨੇ, ਸਾਰੀ ਸ੍ਰਿਸ਼ਟੀ ਦਾ ਭਲਾ ਕਰਨ ਦੇ ਲਈ ਸੱਚੇ ਪਾਤਸ਼ਾਹ ਜੀ ਨੇ ਸਭ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸ ਲਈ ਕਦੇ ਵੀ ਐਸਾ ਮਨ ਦੇ ਅੰਦਰ ਵਿਚਾਰ ਨਹੀਂ ਧਾਰਨ ਕਰਨਾ ਚਾਹੀਦਾ ਕਿ ਕਿਸੇ ਪ੍ਰਤੀ ਉਪਦੇਸ਼ ਦਿੱਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਉਪਦੇਸ਼ ਨਹੀਂ ਦਿੱਤਾ। ਭਾਵੇਂ ਕਿਸੇ ਪ੍ਰਤੀ ਵੀ ਉਚਾਰਨ ਕੀਤਾ, ਸਿੱਖ ਦੇ ਮਨ ਦੇ ਅੰਦਰ ਐਸੀ ਭਾਵਨਾ ਹੋਣੀ ਚਾਹੀਦੀ ਹੈ, ਅਜਿਹਾ ਨਿਸ਼ਚਾ ਧਾਰਨ ਕੀਤਾ ਹੋਣਾ ਚਾਹੀਦਾ ਕਿ ਮਹਾਰਾਜ ਮੈਨੂੰ ਹੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਸੁਣਨ ਦੇ ਪ੍ਰਥਾਏ ਪਹਿਲਾਂ ਉਪਦੇਸ਼ ਦੇ ਰਹੇ ਨੇ ਕਿ ਜੀਵ ਕੰਨਾਂ ਦੇ ਨਾਲ ਕਦੇ ਕੋਈ ਸੰਸਾਰ ਦੀਆਂ ਗੱਲਾਂ ਬਾਤਾਂ ਸੁਣਨ ਦੇ ਵਿੱਚ ਲੱਗਾ ਰਹਿੰਦਾ, ਕਦੇ ਝੂਠ ਸੰਸਾਰ ਦੇ ਅੰਦਰ ਜਾਂ ਲੱਚਰਪੁਣਾ ਸੁਣਨ ਦੇ ਵਿੱਚ ਲੱਗਾ ਰਹਿੰਦਾ। ਪਰ ਇਹ ਜਿਤਨਾ ਵੀ ਸੰਸਾਰ ਦੇ ਅੰਦਰ ਸੁਣਿਆ ਹੋਇਆ ਹੈ, ਭਾਵੇਂ ਕੂੜ ਹੈ, ਭਾਵੇਂ ਲੱਚਰਪੁਣਾ ਹੈ, ਜਾਂ ਪਰਾਈ ਨਿੰਦਿਆ ਚੁਗਲੀਆਂ ਨੇ ਕੰਨਾਂ ਦੇ ਨਾਲ ਸੁਣੀ ਜਾਣਾ, ਇਹ ਰਸ ਪ੍ਰਾਪਤ ਕਰਨ ਦੇ ਵਿੱਚ ਲੱਗੇ ਰਹਿਣਾ, ਇਹ ਸਾਧ ਸੰਗਤ ਜੀ ਪਾਉਣ ਦੇ ਬੁੱਲੇ ਦੀ ਤਰ੍ਹਾਂ ਹੈ। ਜਿਵੇਂ ਪਾਉਣ ਦਾ ਬੁੱਲਾ ਆਉਂਦਾ ਹੈ ਨਾ, ਕਿੰਨਾ ਕੁ ਸਮਾਂ ਟਿਕਿਆ ਰਹਿੰਦਾ ਹੈ, ਇਸੇ ਤਰ੍ਹਾਂ ਸਿਆਣਿਆਂ ਦੇ ਬੋਲ ਹਨ ਕਿ ਝੂਠ ਦੇ ਪੈਰ ਨਹੀਂ ਹੁੰਦੇ, ਕਿ ਝੂਠ ਬਹੁਤਾ ਸਮਾਂ ਨਹੀਂ ਟਿਕ ਸਕਦਾ। ਤੋ ਹਜੂਰ ਉਪਦੇਸ਼ ਦੇ ਰਹੇ ਹਨ, ਹੈ ਪ੍ਰਾਣਾ ਤਾਰੀ ਜੀਵ ਕਿਆ ਸੁਣੇਦੋ ਕੂੜ। ਕੀ ਝੂਠ ਸੰਸਾਰ ਦੇ ਅੰਦਰ ਸੁਣਨ ਦੇ ਵਿੱਚ ਲੱਗਾ ਹੋਇਆ, ਕਿਵੇਂ ਝੂਠੀਆਂ ਗੱਲਾਂ ਨੂੰ ਸੁਣਨ ਦੇ ਵਿੱਚ ਹਰ ਸਮੇਂ ਰਸ ਮਾਨਣ ਦੇ ਵਿੱਚ ਲੱਗਾ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ ਆਨੰਦ ਸਾਹਿਬ ਦੀ ਪਾਵਨ ਬਾਣੀ ਅੰਦਰ, ਜਿੱਥੇ ਨੇਤਰਾਂ ਪ੍ਰਤੀ ਉਚਾਰਨ ਕੀਤਾ, ਰਸਨਾ ਨੂੰ ਉਪਦੇਸ਼ ਦਿੱਤਾ, ਕੰਨਾਂ ਨੂੰ ਉਪਦੇਸ਼ ਦਿੱਤਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ, ਏ ਸ਼ਰਮਣਹੁ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ। ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣਹੁ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸਤ ਸੁਮਾਣੀ। ਸਾਧ ਸੰਗਤ ਜੀ, ਜਿਸ ਅੰਮ੍ਰਿਤਮਈ ਪਾਵਨ ਗੁਰਬਾਣੀ ਨੂੰ ਸਰਵਣ ਕਰਨ ਦੇ ਨਾਲ ਜੀਵ ਦਾ ਤਨ ਮਨ ਪ੍ਰਫੁੱਲਿਤ ਹੋ ਜਾਂਦਾ, ਹਰਾ ਭਰਾ ਹੋ ਜਾਂਦਾ ਹੈ। ਐਸੀ ਅੰਮ੍ਰਿਤਮਈ ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ।
ਜੇਕਰ ਜੀਵ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਨੂੰ ਧਾਰਨ ਕਰਕੇ ਮਹਾਰਾਜ ਸਾਹਿਬ ਜੀ ਦਾ ਜਦ ਸਰਵਣ ਕਰਦਾ ਹੈ ਤਾਂ ਹਜ਼ੂਰ ਕਹਿੰਦੇ ਹਨ ਸੁਣ ਕਰਕੇ ਫਿਰ ਜੀਵਨ ਦੇ ਅੰਦਰ ਮੰਨਣ ਕਰਦਾ ਹੈ, ਮਨ ਕਰਕੇ ਫਿਰ ਕਮਾਈ ਕਰਦਾ ਹੈ। ਪਹਿਲਾਂ ਸਾਧ ਸੰਗਤ ਜੀ ਸੁਣਨਾ ਹੀ ਪੈਂਦਾ ਹੈ, ਫਿਰ ਜੀਵਨ ਦੇ ਅੰਦਰ ਮੰਨਿਆ ਜਾਂਦਾ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਜਿੱਥੇ 4 ਪੌੜੀਆਂ ਮੰਨਣ ਦੇ ਪ੍ਰਥਾਏ ਉਚਾਰਨ ਕੀਤੀਆਂ ਨਾ, ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਹ ਪਹਿਲਾਂ ਪ੍ਰਥਮ ਸੁਣਨ ਦੇ ਪ੍ਰਥਾਏ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ 4 ਪੌੜੀਆਂ ਉਚਾਰਨ ਕੀਤੀਆਂ ਨੇ ਕਿ ਪਹਿਲਾਂ ਸੁਣਿਆ ਜਾਂਦਾ ਹੈ, ਫਿਰ ਮੰਨਣ ਕੀਤਾ ਜਾਂਦਾ ਹੈ, ਮਨ ਕਰਕੇ ਨਿਧਿਆਸਨ, ਫਿਰ ਜੀਵਨ ਦੇ ਅੰਦਰ ਕਮਾਈ ਕਰਦਾ। ਜੇ ਸੁਣੇਗਾ ਹੀ ਨਹੀਂ ਤੇ ਫਿਰ ਮੰਨੇਗਾ ਕੀ? ਜੇ ਮੰਨਿਆ ਹੀ ਨਾ, ਨਿਸ਼ਚੈ ਨਹੀਂ ਧਾਰਨ ਕੀਤਾ, ਫਿਰ ਕਮਾਈ ਕਿਵੇਂ ਕਰ ਸਕਦਾ ਹੈ? ਇਸ ਲਈ ਪਹਿਲਾਂ ਸੁਣਨਾ ਪੈਂਦਾ। ਤੋ ਮਹਾਰਾਜ ਸਾਹਿਬ ਜੀ ਇੱਥੇ ਵੀ ਪਹਿਲਾਂ ਸੁਣਨ ਦੇ ਪ੍ਰਥਾਏ ਹੀ ਉਪਦੇਸ਼ ਦੇ ਰਹੇ ਹੈ। ਤੋ ਸਿਆਣੇ ਜਿਵੇਂ ਵਿਦਵਾਨ ਪੁਰਖ ਬਚਨ ਕਰਦੇ ਹੈ ਕਿ ਰੱਬ ਨੇ ਕੰਨ 2 ਲਾਏ ਹੈ ਔਰ ਰਸਨਾ 1 ਹੈ। ਸਾਧ ਸੰਗਤ ਜੀ 2 ਕੰਨ ਇਸ ਕਰਕੇ ਕਹਿੰਦੇ ਸੁਣਨਾ ਬਹੁਤਾ ਚਾਹੀਦਾ ਤੇ ਬੋਲਣਾ ਘੱਟ ਚਾਹੀਦਾ। ਵਿਚਾਰ ਕਰਕੇ ਜੋ ਵੀ ਬੋਲਣਾ ਹੈ ਵਿਚਾਰ ਕਰਕੇ ਬੋਲਣਾ, ਇਸ ਲਈ ਸੁਣਨਾ ਜ਼ਿਆਦਾ ਚਾਹੀਦਾ। ਪਰ ਇਹ ਜੀਵ ਝੂਠ ਦੇ ਪਸਾਰੇ ਵਿੱਚ ਲੱਗਣੇ ਕਰਕੇ ਸੁਣਦਾ ਘੱਟ ਹੈ ਤੇ ਬੋਲਦਾ ਬਹੁਤ ਜ਼ਿਆਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਹੇ ਜੀਵ ਕਿੱਥੇ ਤੂੰ ਐਵੇਂ ਸੰਸਾਰ ਦੇ ਅੰਦਰ ਝੂਠੀਆਂ ਗੱਲਾਂ ਬਾਤਾਂ, ਝੂਠੇ ਲੱਚਰਪਣਾ ਸੁਣਨ ਦੇ ਵਿੱਚ ਹਰ ਸਮੇਂ ਲੱਗਾ ਹੋਇਆ। ਇਹਨਾਂ ਨੂੰ ਸੁਣਨ ਦੇ ਨਾਲ ਕਦੇ ਕੰਨਾਂ ਦੀ ਸਫਲਤਾ ਨਹੀਂ ਕੀਤੀ ਜਾ ਸਕਦੀ। ਇਹ ਸਾਧ ਸੰਗਤ ਜੀ ਜਿੰਨੇ ਵੀ ਇੰਦਰੀ ਆ ਨਾ, ਇਹਨਾਂ ਦਾ ਆਪੋ ਆਪਣਾ ਤਪ ਹੈ। ਕੰਨਾਂ ਦਾ ਆਪਣਾ ਤਪ ਹੈ, ਰਸਨਾ ਦਾ ਆਪਣੀ ਤਪੱਸਿਆ ਹੈ, ਫਿਰ ਨੇਤਰਾਂ ਦੀ ਆਪਣੀ ਤਪੱਸਿਆ ਹੈ, ਪੈਰਾਂ ਦੀ, ਹੱਥਾਂ ਦੀ, ਇਹਨਾਂ ਦੀ ਆਪੋ ਆਪਣੀ ਤਪੱਸਿਆ ਹੈ। ਤੇ ਜਦੋਂ ਰੋਗ ਉੱਥੇ ਕਹਿੰਦੇ ਪੈਦਾ ਹੁੰਦਾ ਹੈ, ਜਿਵੇਂ ਮਹਾਰਾਜ ਸਾਹਿਬ ਜੀ ਦੇ ਅਸੀਂ ਬਚਨ ਪੜ੍ਹਦੇ ਹਨ, ਹਰ ਬਿਸਰਤ ਤੇਰੇ ਗੁਣ ਗਲਿਆ। ਉੱਥੇ ਸਾਧ ਸੰਗਤ ਜੀ ਜਿਹੜਾ ਇੰਦਰੀ ਦਾ ਤਪ ਹੁੰਦਾ ਹੈ ਨਾ ਘਟ ਜਾਂਦਾ, ਉੱਥੇ ਫਿਰ ਰੋਗ ਪੈਦਾ ਹੁੰਦਾ ਹੈ। ਜਦੋਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ, ਭਾਵੇਂ ਕੰਨ ਹਨ, ਭਾਵੇਂ ਰਸਨਾ ਹੈ, ਭਾਵੇਂ ਨੇਤਰ ਹੈ, ਸਾਧ ਸੰਗਤ ਜੀ ਆਪੋ ਆਪਣੀ ਇਹਨਾਂ ਦੀ ਤਪੱਸਿਆ ਹੈ। ਤੋ ਜੇ ਕੰਨਾਂ ਦੇ ਨਾਲ ਹਰ ਸਮੇਂ ਕੂੜ ਹੀ ਸੁਣਨ ਦੇ ਵਿੱਚ ਲੱਗਾ ਰਹਿੰਦਾ, ਹਰ ਸਮੇਂ ਝੂਠ ਹੀ ਸੰਸਾਰ ਦੇ ਅੰਦਰ ਸੁਣਦਾ ਰਹਿੰਦਾ, ਤੋ ਹਜ਼ੂਰ ਕਹਿੰਦੇ ਹਨ ਇਹਨਾਂ ਦੇ ਨਾਲ ਕਦੇ ਕੰਨਾਂ ਦੀ ਸਫਲਤਾ ਨਹੀਂ ਹੁੰਦੀ। ਭਾਈ ਗੁਰਦਾਸ ਸਾਹਿਬ ਜੀ ਨੇ ਇਹਨਾਂ ਇੰਦਰੀਆਂ ਦੀ ਸਫਲਤਾ ਦੇ ਲਈ ਉਪਦੇਸ਼ ਦਿੱਤਾ ਹੈ, ਚਿਰੰਕਾਲ ਮਾਨਸ ਜਨਮ ਅਮੋਲ ਪਾਇਓ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਨੇਤਰ ਅਮੋਲ ਗੁਰ ਦਰਸ ਅਮੋਲ ਦੇਖੇ, ਸ਼ਰਮਨ ਅਮੋਲ ਗੁਰ ਬਚਨ ਧਰਨ ਕੈ। ਨੇਤਰ ਤਾਂ ਸਫਲੇ ਹੁੰਦੇ ਐ ਜੇ ਸਤਿਗੁਰੂ ਜੀ ਦੇ ਦੀਦਾਰ ਕੀਤੇ ਜਾਣ। ਕੰਨ ਤਾਂ ਸਫਲੇ ਹੁੰਦੇ ਨੇ ਜੇ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਜੀਵਨ ਦੇ ਅੰਦਰ ਧਾਰਨ ਕੀਤਾ ਜਾਵੇ। ਸੁਣ ਕਰਕੇ ਆਪਣੇ ਹਿਰਦੇ ਅੰਦਰ ਧਾਰਨ ਕਰਦਾ, ਇਹਨਾਂ ਕੰਨਾਂ ਦੀ ਵੀ ਸਫਲਤਾ ਹੋ ਜਾਂਦੀ ਹੈ। ਤੋ ਇਸ ਲਈ ਮਹਾਰਾਜ ਸਾਹਿਬ ਜੀ ਆਖ ਰਹੇ ਹਨ, ਕਿਆ ਸੁਣੇਂਦੋ ਕੂੜ, ਹੈ ਜੀਵ ਕੀ ਝੂਠ ਸੁਣਨ ਦੇ ਵਿੱਚ ਹੀ ਤੂੰ ਲੱਗਾ ਹੋਇਆ ਹੈ। ਵੰਜਣ ਪਵਨ ਝੁਲਾਰੇ ਆ। ਇਹ ਮਹਾਰਾਜ ਕਹਿੰਦੇ ਪੌਣ ਦੇ ਝੁਲਾਰੇ ਦੀ ਤਰ੍ਹਾਂ, ਭਾਵ ਇੱਕ ਬੁੱਲੇ ਦੀ ਤਰ੍ਹਾਂ ਹੈ, ਜੋ ਕੁਝ ਵੀ ਕੂੜ ਝੂਠ ਸੁਣਨ ਦੇ ਵਿੱਚ ਲੱਗਾ ਹੋਇਆ, ਇਹ ਸਦਾ ਰਹਿਣ ਵਾਲਾ ਨਹੀਂ ਹੈ। ਜੇ ਸੰਸਾਰ ਦੇ ਅੰਦਰ ਕਿਸੇ ਦੀ ਨਿੰਦਿਆ ਚੁਗਲੀਆਂ ਸੁਣਦਾ ਹੈ, ਚਾਹੇ ਝੂਠੀਆਂ ਗੱਲਾਂ ਸੁਣਨ ਦੇ ਵਿੱਚ ਲੱਗਾ ਰਹਿੰਦਾ, ਸਾਧ ਸੰਗਤ ਜੀ ਕਿੰਨਾ ਕੁ ਸਮਾਂ ਉਹਨਾਂ ਦਾ ਰਸ ਆਉਂਦਾ ਹੈ। ਕਿਉਂਕਿ ਹਰ ਇੱਕ ਚੀਜ਼ ਦੇ ਅੰਦਰ ਰਸ ਹੈ, ਔਗੁਣਾਂ ਦੇ ਵਿੱਚ ਵੀ ਰਸ ਹੈ, ਗੁਣਾਂ ਦੇ ਕਰਕੇ ਵੀ ਰਸ ਹੈ। ਪਰ ਇਹ ਹੈ ਕਿ ਜਿਹੜਾ ਔਗੁਣਾਂ ਦਾ ਰਸ ਹੈ ਨਾ, ਇਹ ਜ਼ਿਆਦਾ ਸਮਾਂ ਨਹੀਂ ਟਿਕਦਾ। ਇਹ ਰਸ ਪਾ ਕੇ ਹੋਰ ਵੀ ਚਿੱਤ ਫਿਰ ਚਾਹਤ ਕਰਦਾ ਰਹਿੰਦਾ, ਹੋਰ ਵੀ ਸੰਸਾਰ ਦੇ ਅੰਦਰ ਔਗੁਣਾਂ ਨੂੰ ਧਾਰਨ ਕਰਨ ਦੇ ਵਿੱਚ ਲੱਗਾ ਰਹਿੰਦਾ। ਪਰ ਜੇ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਦਾ, ਪਰਮੇਸ਼ਰ ਦੇ ਜਸ ਦਾ ਰਸ ਪ੍ਰਾਪਤ ਹੋ ਜਾਂਦਾ ਹੈ, ਫਿਰ ਹੋਰ ਤਰ੍ਹਾਂ ਤਰ੍ਹਾਂ ਦੇ ਰਸ ਮਾਨਣ ਨੂੰ ਚਿੱਤ ਚਾਹਤ ਹੀ ਨਹੀਂ ਕਰਦਾ। ਇਹ ਸਾਧ ਸੰਗਤ ਜੀ ਦੇ ਵਿੱਚ ਅੰਤਰ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਪੌਣ ਦੇ ਬੁੱਲੇ ਦੀ ਤਰ੍ਹਾਂ ਹੈ,
ਜਿਵੇਂ ਪੌਣ ਦਾ ਬੁੱਲਾ ਆਉਂਦਾ ਹੈ ਨਾ, ਬੜੀ ਤੇਜ਼ੀ ਦੇ ਨਾਲ ਸਾਧ ਸੰਗਤ ਜੀ ਜਿਹੜੇ ਰੁੱਖ ਹੁੰਦੇ ਆ ਨਾ, ਰੁੱਖਾਂ ਦੇ ਨਾਲ ਜਿਹੜੇ ਲੱਗੇ ਹੁੰਦੇ ਪੱਤੇ ਆ, ਉਹ ਪੱਤੇ ਵੀ ਝੂਮਣ ਲੱਗ ਪੈਂਦੇ ਜਦੋਂ ਹਨੇਰੀ ਆਉਂਦੀ ਹੈ। ਤੇ ਮਹਾਰਾਜ ਕਹਿੰਦੇ ਜੀਵ ਸੰਸਾਰ ਦੇ ਝੂਠੇ ਵਿਕਾਰਾਂ ਭਰੀਆਂ ਗੱਲਾਂ ਨੂੰ ਸੁਣ ਕਰਕੇ ਇਹ ਵਾਸ਼ਨਾ ਦੇ ਜਦੋਂ ਬੁੱਲੇ ਆਉਂਦੇ ਨੇ, ਪੌਣ ਦੀ ਹਵਾ ਵਗਦੀ ਹੈ, ਫਿਰ ਪੱਤਿਆਂ ਦੀ ਤਰ੍ਹਾਂ ਇਹਨਾਂ ਝੂਠੇ ਵਿਕਾਰਾਂ ਦੇ ਵਿੱਚ ਹੀ ਹਰ ਸਮੇਂ ਝੂਮਦਾ ਰਹਿੰਦਾ ਹੈ। ਕਦੇ ਵਿਸ਼ੇ ਵਿਕਾਰਾਂ ਨੂੰ, ਕਦੇ ਕਿਸੇ ਔਗਣ ਦੇ ਵਿੱਚ ਬੱਝਾ ਹੋਇਆ, ਹਰ ਸਮੇਂ ਇਹਨਾਂ ਨੂੰ ਮਹਾਰਾਜ ਕਹਿੰਦੇ ਇਹਨਾਂ ਦੇ ਵਿੱਚ ਹੀ ਗ੍ਰਸਤ ਹੋ ਕਰਕੇ ਰਹਿੰਦਾ। ਇਦਾਂ ਦੀ ਜੀਵ ਦੀ ਹਾਲਤ ਬਣੀ ਹੋਈ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਅੰਦਰ ਬਾਰ-ਬਾਰ ਉਪਦੇਸ਼ ਦਿੱਤਾ ਹੈ, ਮੇਰੇ ਮੋਹਨ ਸ਼ਰਮਨੇ ਇਹ ਨਾ ਸੁਨਾਏ, ਸਾਖਤ ਗੀਤ ਨਾਦ ਧੁਨ ਜਾਵਤ, ਬੋਲਤ ਬੋਲ ਅਜਾਏ। ਮਹਾਰਾਜ ਕਹਿੰਦੇ ਭੁੱਲ ਕਰਕੇ ਵੀ ਐਸੀ ਕੰਨਾਂ ਵਿੱਚ ਆਵਾਜ਼ ਨਾ ਪਾਵੇ। ਜਿਨ੍ਹਾਂ ਨੂੰ ਸੁਣਨ ਦਾ ਕੋਈ ਲਾਭ ਹੀ ਨਹੀਂ ਹੈ, ਕੁਝ ਵੀ ਜੀਵਨ ਦੇ ਅੰਦਰ ਲਾਹਾ ਨਹੀਂ ਪ੍ਰਾਪਤ ਹੋਣ ਵਾਲਾ, ਉਹਨਾਂ ਨੂੰ ਸੁਣਨਾ ਕਿਉਂ ਹੈ? ਮਹਾਰਾਜ ਕਹਿੰਦੇ ਜਿਸ ਕਰਕੇ ਨੁਕਸਾਨ ਹੈ, ਕੋਈ ਵੀ ਲਾਭ ਨਹੀਂ ਹੈ, ਘਾਟਾ ਹੀ ਪੈਣ ਵਾਲਾ ਹੈ, ਉਹਨਾਂ ਨੂੰ ਕਿਉਂ ਸੁਣਨਾ ਹੈ? ਤੋ ਹਜੂਰ ਗੁਰਬਾਣੀ ਵਿੱਚ ਬਖਸ਼ਿਸ਼ ਕਰਦੇ ਹੈ, ਜਿਨ੍ਹਾਂ ਕੰਨਾਂ ਦੇ ਨਾਲ ਪਰਮੇਸ਼ਰ ਦਾ ਜਸ ਨਹੀਂ ਨਾ ਸਰਵਣ ਕੀਤਾ ਜਾਂਦਾ, ਸਾਧ ਸੰਗਤ ਜੀ ਮਰਨ ਤੋਂ ਬਾਅਦ ਜੰਮ ਵੀ ਫਿਰ ਉਹਨਾਂ ਨੂੰ ਬੜੀਆਂ ਸਜ਼ਾਵਾਂ ਦਿੰਦੇ ਨੇ। ਸਿੱਕੇ ਘਾਲ ਘਾਲ ਕਰਕੇ ਨਾ ਉਹਨਾਂ ਦੇ ਕੰਨਾਂ ਵਿੱਚ ਪਾਏ ਜਾਂਦੇ ਆ। ਕਰਨ ਨਾ ਸੁਨਹੀ ਨਾਦ, ਕਰਨ ਮੁੰਦ ਘਾਲਿਆ। ਸਾਧ ਸੰਗਤ ਜੀ ਸਿੱਕੇ ਢਾਲ ਕਰਕੇ ਉਹਨਾਂ ਦੇ ਕੰਨਾਂ ਵਿੱਚ ਪਾਏ ਜਾਂਦੇ ਆ। ਜਿਵੇਂ ਮਹਾਰਾਜ ਜੀ ਨੇ ਰਸਨਾ ਪਰਥਾਏ ਵੀ ਬਚਨ ਕਹੇ ਨੇ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਉਹ ਰਸਨਾ ਨੂੰ ਕੱਟਿਆ ਜਾਂਦਾ ਤਿਲ ਤਿਲ ਕਰਕੇ। ਤੋ ਇਸ ਪ੍ਰਕਾਰ ਹਜੂਰ ਬਖਸ਼ਿਸ਼ ਕਰ ਰਹੇ ਹੈ ਪ੍ਰਾਣਾ ਤਾਰੀ ਜੀਵ, ਕਿਆ ਸੁਣਿੰਦੋ ਕੂੜ ਵੰਜਨ ਪਵਨ ਚੁਲਾਰਿਆ। ਇਹ ਪੌਣ ਦੇ ਬੁੱਲੇ ਦੀ ਤਰ੍ਹਾਂ ਹੈ, ਜਿਹੜੇ ਝੂਠੇ ਵਿਕਾਰਾਂ ਭਰੀਆਂ ਗੱਲਾਂ ਨੂੰ ਸੁਣਨ ਦੇ ਵਿੱਚ ਲੱਗਾ ਰਹਿੰਦਾ, ਬੜਾ ਕੰਨ ਲਾ ਕਰਕੇ ਹਰ ਸਮੇਂ ਸੁਣਦਾ ਹੈ। ਨਾਨਕ ਸੁਨਿਅਰ ਤੇ ਪਰਵਾਨ। ਫਿਰ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਕੰਨ ਕਿਹੜੇ ਸਫਲੇ ਨੇ? ਹਜੂਰ ਕਹਿੰਦੇ ਹਨ, ਨਾਨਕ ਸੁਣੀਅਰ ਤੇ ਪ੍ਰਵਾਨ, ਉਹ ਪ੍ਰਵਾਨ ਹਨ। ਉਹ ਕੰਨ ਮਹਾਰਾਜ ਕਹਿੰਦੇ ਜਾਂ ਉਹ ਸਰੋਤੇ ਸੁਣਨ ਵਾਲੇ ਵੀ ਪ੍ਰਵਾਨ ਹਨ, ਪਰਮੇਸ਼ਰ ਦੇ ਘਰ ਮੰਨੇ ਜਾਂਦੇ ਹਨ। ਜੋ ਸੁਣੰਦੇ ਸਚ ਧਣੀ। ਜੋ ਧਣੀ ਮਾਲਕ ਪਰਮੇਸ਼ਰ ਦਾ ਸੱਚਾ ਨਾਮ ਸਰਵਣ ਕਰਦੇ ਹੈ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਚਾ ਜਸ ਸਰਵਣ ਕਰਦੇ ਨੇ, ਉਹ ਕੰਨ ਵੀ ਮਹਾਰਾਜ ਕਹਿੰਦੇ ਭਲੇ ਹਨ। ਉਹ ਜੀਵ ਵੀ ਭਲੇ ਹੈ, ਜਿਨ੍ਹਾਂ ਨੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਵਾਹਿਗੁਰੂ ਜੀ ਦਾ ਜਸ ਸਰਵਣ ਕੀਤਾ, ਜਿਨ੍ਹਾਂ ਨੇ ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਉਪਦੇਸ਼ ਸਰਵਣ ਕੀਤਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਸਾਨੂੰ ਹੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੋ। ਗਰੀਬ ਨਵਾਜ ਸਾਡੇ ਜੀਵਾਂ ਦੀ ਕਲਿਆਣ ਵਾਸਤੇ ਮਹਾਰਾਜ ਆਪ ਜੀ ਸਾਡਾ ਭਲਾ ਕਰਨ ਵਾਸਤੇ ਹੀ ਸਾਨੂੰ ਉਪਦੇਸ਼ ਦੇ ਰਹੇ ਹੋ। ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਗੁਰਮੁਖਾਂ ਪਿਆਰ ਵਾਲੇ ਗੁਰਸਿੱਖਾਂ ਨੇ ਹਰ ਜਸ ਸਰਵਣ ਕਰਨਾ ਕੀਤਾ। ਤੇ ਸਾਧ ਸੰਗਤ ਜੀ ਜਿਹੜਾ ਜੀਵ ਹਰੀ ਦਾ ਜਸ ਕਰਦਾ ਹੈ, ਚਾਹੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਦਾ ਹੈ, ਮਹਾਰਾਜ ਸਾਹਿਬ ਜੀ ਗੁਰਬਾਣੀ ਵਿੱਚ ਬਚਨ ਕਰਦੇ, ਦੁੱਖ ਪਾਪ ਉਹਨਾਂ ਦੇ ਨੇੜੇ ਨਹੀਂ ਕਦੇ ਆਵਣਾ ਕਰਦੇ। ਨਾ ਉਹਨਾਂ ਦੇ ਨੇੜੇ ਦੁੱਖ ਆਉਂਦੇ ਆ, ਨਾ ਪਾਪ ਆ ਕਰਕੇ ਉਹਨਾਂ ਨੂੰ ਚੰਬੜਦੇ ਆ। ਨਹੀਂ ਤਾਂ ਜਿਹੜੇ ਕੀਤੇ ਹੋਏ ਜੀਵ ਦੇ ਗੁਨਾਹ ਪਾਪ ਕਰਮ ਆ ਨਾ, ਉਹ ਵੀ ਨਹੀਂ ਖਹਿੜਾ ਛੱਡਦੇ। ਤੇ ਹੋਰ ਵੀ ਪਤਾ ਨਹੀਂ ਕਿੰਨੇ ਕੁ ਪਾਪ ਚਿਤਵਦਾ ਰਹਿੰਦਾ, ਕਿੰਨੇ ਕੁ ਪਾਪ ਕਰਨ ਦੇ ਵਿੱਚ ਹਰ ਸਮੇਂ ਲੱਗਾ ਰਹਿੰਦਾ ਹੈ। ਪਰ ਵਾਹਿਗੁਰੂ ਦੇ ਜਸ ਸਰਵਣ ਕਰਨ ਦੇ ਨਾਲ ਪਾਪ ਮਹਾਰਾਜ ਕਹਿੰਦੇ ਪੂਰਬਲੇ ਕੀਤੇ ਹੋਏ ਪਾਪ ਵੀ ਜਿਹੜੇ ਆ ਨਾ ਲਹਿ ਜਾਂਦੇ ਆ। ਤੇ ਆਉਣ ਵਾਲੇ ਸਮੇਂ ਵਿੱਚ ਵੀ ਜੀਵ ਸੁਚੇਤ ਹੋ ਕਰਕੇ ਜੀਵਨ ਨਿਰਵਾਹ ਕਰਦਾ ਹੈ ਕਿ ਮਹਾਰਾਜ ਮੇਰੇ ਸਤਿਗੁਰੂ ਜੀ ਨੇ ਮੈਨੂੰ ਉਪਦੇਸ਼ ਦਿੱਤਾ ਹੈ, ਮੈਂ ਜੀਵਨ ਦੇ ਔਗੁਣਾਂ ਨੂੰ, ਜੀਵਨ ਦੇ ਵਿੱਚ ਔਗੁਣਾਂ ਨੂੰ ਨਹੀਂ ਧਾਰਨ ਕਰਨਾ, ਕੇਵਲ ਸ਼ੁਭ ਗੁਣਾਂ ਦੇ ਨਾਲ ਹੀ ਸਾਂਝ ਬਣਾਉਣੀ ਹੈ। ਔਗੁਣਾਂ ਦਾ ਤਿਆਗ ਕਰਨਾ ਹੈ, ਸ਼ੁਭ ਗੁਣਾਂ ਦੇ ਧਾਰਨੀ ਬਣਨਾ ਹੈ। ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਹਨ ਗੁਰਬਾਣੀ ਅੰਦਰ ਕਿ हे ਪ੍ਰਾਣਾ ਤਾਰੀ ਜੀਵ, ਜੇ ਸ਼ੁਭ ਗੁਣਾਂ ਦੇ ਨਾਲ ਸਾਂਝ ਬਣਾਵੇਗਾ ਨਾ, ਸਾਂਝ ਕੀਜੈ ਗੁਣ ਕੇਰੀ, ਛੋੜ ਅਵਗੁਣ ਚੱਲੀ ਹੈ। ਅਵਗੁਣਾਂ ਨੂੰ ਛੱਡ ਕਰਕੇ ਸ਼ੁਭ ਗੁਣਾਂ ਨੂੰ ਧਾਰਨ ਕਰ ਲੈ। ਮਹਾਰਾਜ ਕਹਿੰਦੇ ਭਰਾਵਾਂ ਦੀ ਤਰ੍ਹਾਂ, ਵੀਰਾਂ ਦੀ ਤਰ੍ਹਾਂ ਸ਼ੁਭ ਗੁਣ ਨਾਲ ਨਿਭਣ ਵਾਲੇ ਹੈ। ਇਹਨਾਂ ਨੇ ਅਵਗੁਣਾਂ ਰੂਪੀ ਜੰਜੀਰਾਂ ਨੂੰ ਤੋੜ ਦੇਣਾ।
ਜਿਨ੍ਹਾਂ ਦੇ ਬੰਧਨਾਂ ਵਿੱਚ ਬੱਝਾ ਹੋਇਆ ਤੂੰ ਕਦੇ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ, ਕਦੇ ਪਰਮਾਰਥ ਦੇ ਰਸਤੇ ਤੇ ਨਹੀਂ ਚੱਲਦਾ। ਹਜ਼ੂਰ ਕਹਿੰਦੇ ਸ਼ੁਭ ਗੁਣਾਂ ਨੇ ਇਹ ਸੰਸਾਰ ਦੇ ਮਾਇਆ ਦੀ ਬੰਧਨਾਂ ਤੋਂ ਤੈਨੂੰ ਆਜ਼ਾਦ ਕਰਾਉਣਾ ਹੈ। ਤੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਨਾਨਕ ਸੁਣੀਰ ਤੇ ਪ੍ਰਵਾਨ ਜੋ ਸੁਣੇਦੇ ਸੱਚ ਧਣੀ। ਜਿਨ੍ਹਾਂ ਨੇ ਮਾਲਕ ਪਰਮੇਸ਼ਰ ਦਾ ਜਸ ਸਰਵਣ ਕੀਤਾ ਉਹ ਪ੍ਰਵਾਨ ਹਨ। ਤੇ ਸ਼ਰਵਨ ਭਲੇ ਸੋ ਬਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣਹਿ ਹਰ ਤੇਰੇ ਰਾਮ। ਮਹਾਰਾਜ ਕਹਿੰਦੇ ਕੰਨ ਸਫਲੇ ਹੈ, ਭਲੇ ਹਨ ਜਿਨ੍ਹਾਂ ਨੇ ਵਾਹਿਗੁਰੂ ਆਪ ਜੀ ਦਾ ਜਸ ਸਰਵਣ ਕੀਤਾ ਹੈ। ਸ਼ੰਤ ਤਿਨ ਘੋਲ ਕਮਾਈ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਹੁਣ ਸ਼ੰਤ ਉਚਾਰਨ ਕਰ ਰਹੇ ਨੇ। ਸ਼ੰਤ ਇੱਕ ਜਾਤੀ ਦਾ ਨਾਮ ਵੀ ਹੈ, ਸ਼ੰਤ ਜਸ ਦਾ ਨਾਮ ਵੀ ਹੈ ਕਿ ਸ਼ੰਤ ਛੰਦ ਦੀ ਚਾਲ ਵੀ ਹੈ। ਹੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਉਹਨਾਂ ਤੋਂ ਘੋਲ ਘੁੰਮ ਵਾਰਨੇ ਜਾਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਜਿਨ ਪ੍ਰਭ ਸ਼੍ਰਵਣੀ ਸੁਣਿਆ ਰਾਮ। ਜਿਨ੍ਹਾਂ ਨੇ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਜਸ ਕੰਨਾਂ ਦੇ ਨਾਲ ਸਰਵਣ ਕੀਤਾ ਹੈ, ਜਿਨ੍ਹਾਂ ਨੇ ਸ਼ਰਧਾ ਵਿਸ਼ਵਾਸ ਰੂਪ ਕੰਨ ਧਾਰਨ ਕਰਕੇ ਪਰਮੇਸ਼ਰ ਦਾ ਜਸ ਸਰਵਣ ਕੀਤਾ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਤੋਂ ਕੁਰਬਾਨ ਜਾਣਾ ਚਾਹੀਦਾ, ਘੁੰਮ ਵਾਰਨੇ ਜਾਣਾ ਚਾਹੀਦਾ। ਕਿਉਂਕਿ ਸਾਧ ਸੰਗਤ ਜੀ 9 ਪ੍ਰਕਾਰ ਦੀ ਭਗਤੀ ਮੰਨੀ ਹੈ। ਨਵਦਾ ਭਗਤੀ ਦੇ ਵਿੱਚੋਂ ਸਭ ਤੋਂ ਉੱਤਮ ਅਤੇ ਪ੍ਰਥਮ ਭਗਤੀ ਸੁਣਨ ਦੀ ਹੈ। ਜਿਹੜਾ ਜੀਵ ਸਰਵਣ ਕਰਦਾ ਹੈ ਨਾ, ਬੜੇ ਪਿਆਰ ਦੇ ਨਾਲ ਮਹਾਰਾਜ ਜੀ ਦੇ ਜਸ ਨੂੰ ਸੁਣਦਾ ਹੈ, ਸਾਧ ਸੰਗਤ ਜੀ ਬੜੀ ਉੱਚੀ ਭਗਤੀ ਹੈ ਇਹ। ਕਿਉਂਕਿ ਸੁਣਨਾ ਬੜਾ ਔਖਾ ਹੈ, ਭਾਵੇਂ ਬੋਲਣਾ ਵੀ ਬੜਾ ਔਖਾ ਹੈ, ਪਰ ਸੁਣਨਾ ਉਹਦੇ ਨਾਲੋਂ ਵੀ ਕਈ ਗੁਣਾ ਵੱਧ ਔਖਾ, ਬੜਾ ਕਠਿਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਚਿੱਤ ਦੀ ਇਕਾਗਰਤਾ ਬਣਾਉਣ ਤਾਂ ਹੀ ਸਾਧ ਸੰਗਤ ਜੀ ਸੁਣਿਆ ਜਾਂਦਾ, ਤਾਂ ਹੀ ਮਹਾਰਾਜ ਸਾਹਿਬ ਜੀ ਦਾ ਜਸ ਸਰਵਣ ਕੀਤਾ ਜਾਂਦਾ ਹੈ। ਨਹੀਂ ਤਾਂ ਹਜੂਰ ਦਾ ਜਸ ਸਰਵਣ ਕਰਨੇ ਤੋਂ ਮਨ ਬਾਰ-ਬਾਰ ਅਵੇਸਲਾ ਹੀ ਹੋ ਕਰਕੇ ਰਹਿੰਦਾ ਹੈ, ਬਾਰ-ਬਾਰ ਮਨ ਭੱਜਦਾ ਹੀ ਰਹਿੰਦਾ ਹੈ। ਨਾ ਹੀ ਮਹਾਰਾਜ ਜੀ ਦਾ ਜਸ ਸਰਵਣ ਕਰਨਾ ਪਵੇ। ਪਰ ਹਜੂਰ ਬਖਸ਼ਿਸ਼ ਕਰ ਰਹੇ ਨੇ ਜਿਨ੍ਹਾਂ ਦੇ ਭਾਗ ਜਾਗੇ ਆ ਨਾ, ਜਿਨ੍ਹਾਂ ਨੇ ਭਾਵਨਾ ਦੇ ਨਾਲ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਜਸ ਸਰਵਣ ਕੀਤਾ, ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਉਹਨਾਂ ਤੋਂ ਘੁੰਮ ਵਾਰਨੇ ਜਾਣਾ ਚਾਹੀਦਾ, ਉਹਨਾਂ ਤੋਂ ਸਾਨੂੰ ਕੁਰਬਾਨ ਜਾਣਾ ਚਾਹੀਦਾ ਹੈ। ਸੇ ਸਹਿਜ ਸੁਹੇਲੇ। ਉਹ ਗੁਰਮੁਖ ਪਿਆਰੇ ਸੁਤੇ ਸਿਤ ਹੀ ਸੁਹੇਲੇ ਬੜੇ ਸੁਖੀ ਹਨ। ਪਰਮਾਤਮਾ ਨੇ ਉਹਨਾਂ ਨੂੰ ਆਤਮਿਕ ਸੁਖ ਬਖਸ਼ਿਸ਼ ਕੀਤਾ ਹੈ। ਉਹ ਹਿਰਦੇ ਕਰਕੇ ਕਦੇ ਵੀ ਡਗਮਗਾਉਂਦੇ ਨਹੀਂ ਹਨ, ਹਿਰਦੇ ਕਰਕੇ ਅਡੋਲ ਰਹਿੰਦੇ ਹੈ। ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਵਾਹਿਗੁਰੂ ਜੀ ਦਾ ਜਸ ਜਿਨ੍ਹਾਂ ਨੇ ਸਰਵਣ ਕੀਤਾ ਹੈ। ਜਿਨ ਹਰ ਹਰ ਰਸਨਾ ਭਣਿਆ ਰਾਮ। ਜਿਨ੍ਹਾਂ ਨੇ ਪ੍ਰੀਤ ਰੂਪ ਰਸਨਾ ਨੂੰ ਧਾਰਨ ਕਰਕੇ ਪਰਮੇਸ਼ਰ ਦਾ ਨਾਮ ਉਚਾਰਨ ਕੀਤਾ, ਮਹਾਰਾਜ ਕਹਿੰਦੇ ਸਦਾ ਹੀ ਸੁਖੀ ਹਨ। ਉਹਨਾਂ ਗੁਰਮੁਖ ਪਿਆਰਿਆਂ ਦਾ ਹਿਰਦਾ ਕਦੇ ਵੀ ਮਹਾਰਾਜ ਕਹਿੰਦੇ ਦੁੱਖਾਂ ਦੇ ਵਿੱਚ ਨਹੀਂ ਬਦਲਣਾ ਕਰਦਾ, ਉਹ ਸਦਾ ਹੀ ਸੁਖੀ ਰਹਿੰਦਾ ਹੈ, ਅਡੋਲ ਰਹਿਣਾ ਕਰਦਾ। ਤੇ ਭਗਤ ਕਬੀਰ ਸਾਹਿਬ ਜੀ ਨੇ ਗੁਰਬਾਣੀ ਵਿੱਚ ਐਸੇ ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ ਵਡਭਾਗੇ ਪੁਰਖਾਂ ਦੇ ਪ੍ਰਥਾਈ ਸ਼ਲੋਕ ਉਚਾਰਨ ਕੀਤਾ ਹੈ। ਕਬੀਰ ਹਰਿ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ, ਇਤ ਉਤ ਕਤਹਿ ਨ ਡੋਲਈ ਜਿਸ ਰਾਖੈ ਸਿਰਜਨਹਾਰ। ਉਹ ਜੀਵ ਕਦੇ ਵੀ ਡੋਲਦਾ ਨਹੀਂ ਹੈ, ਨਾ ਲਾਲਚ ਅਧੀਨ ਹੋ ਕਰਕੇ, ਨਾ ਕਿਸੇ ਦੇ ਡਰ ਅਧੀਨ ਹੋ ਕਰਕੇ, ਕਿਸੇ ਵੀ ਪੱਖ ਤੋਂ ਕਿਸੇ ਵੀ ਤਰ੍ਹਾਂ ਮਹਾਰਾਜ ਕਹਿੰਦੇ ਕਦੇ ਵੀ ਡੋਲਦਾ ਨਹੀਂ ਹੈ। ਐਸੇ ਹਿਰਦੇ ਦੀ ਅਡੋਲਤਾ ਪ੍ਰਮਾਤਮਾ ਬਣਾ ਦਿੰਦਾ ਹੈ ਜੇ ਹਿਰਦੇ ਹੋ ਕੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ। ਐਸੀ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਸਿਮਰਨ ਦੀ ਦਾਤ ਹੈ। ਤੇ ਜਿਹੜੇ ਜੀਵ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦੇ, ਉਹਨਾਂ ਨੂੰ ਪ੍ਰਤੱਖ ਤਾਂ ਕੀ, ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਗੁਰਬਾਣੀ ਅੰਦਰ, ਸੁਪਨੇ ਦੇ ਵਿੱਚ ਵੀ ਕਦੇ ਸੁੱਖ ਨਹੀਂ ਉਹਨਾਂ ਨੂੰ ਨਸੀਬ ਹੁੰਦਾ। ਪਰਮਾਤਮਾ ਨੂੰ ਵਿਸਾਰ ਕਰਕੇ ਜਿਨ੍ਹਾਂ ਨੇ ਕੇਵਲ ਸੰਸਾਰ ਦੇ ਵਿਸ਼ੇ ਸੁੱਖਾਂ ਨੂੰ ਮੰਨਣ ਦੇ ਵਿੱਚ ਲੱਗਣਾ ਕੀਤਾ, ਕੇਵਲ ਮਾਇਆ ਦੇ ਸੁੱਖ ਹੀ ਉਹਨਾਂ ਨੂੰ ਯਾਦ ਹੈ। ਸਾਰੇ ਸੁੱਖ ਬਖਸ਼ਿਸ਼ ਕਰਨ ਵਾਲਾ, ਸੁੱਖਾਂ ਦਾ ਦਾਤਾ ਪਰਮਾਤਮਾ ਨਹੀਂ ਕਦੇ ਵੀ ਯਾਦ ਆਉਂਦਾ। ਐਸੇ ਜਿਹੜੇ ਮਨਮੁਖ ਨਾਮ ਤੋਂ ਹੀਣੇ ਜਿਹੜੇ ਜੀਵ ਹਨ,
ਸਤਿਗੁਰੂ ਜੀ ਨੇ ਬਚਨ ਕਹੇ ਤਿਨਾ ਪਰਥਾਏ, ਨਾਮ ਵਿਸਾਰ ਕਰਹਿ ਰਸ ਭੋਗ, ਸੁਖ ਸੁਪਨੈ ਨਹੀਂ ਤਨ ਮਹਿ ਰੋਗ। ਉਹ ਰੋਗੀ ਬਣ ਜਾਂਦੇ ਹਨ, ਪੱਕੇ ਰੋਗੀਆਂ ਦੀ ਤਰ੍ਹਾਂ, ਕੋੜੀਆਂ ਦੀ ਤਰ੍ਹਾਂ ਵਿਰਲਾਪ ਕਰਦੇ ਰਹਿੰਦੇ ਆ। ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਜਿਹੜੇ ਜੀਵ ਸ਼ੁਕਰਾਨਾ ਨਹੀਂ ਕਰਦੇ, ਕਦੇ ਪਰਮੇਸ਼ਰ ਦਾ ਧੰਨਵਾਦ ਨਹੀਂ ਕਰਦੇ। ਪਰਮਾਤਮਾ ਨੇ ਕਿੰਨੀਆਂ ਅਮੋਲਕ ਦਾਤਾਂ ਬਖਸ਼ੀਆਂ ਨੇ, ਤੋ ਇਸ ਲਈ ਹਜ਼ੂਰ ਨੇ ਉਚਾਰਨ ਕੀਤਾ ਹੈ ਨਾ, ਜੀਉ ਤਬਤ ਹੈ ਬਾਰੋ ਬਾਰ, ਤਬ ਤਬ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਸਾਧ ਸੰਗਤ ਜੀ, ਕੋੜੀਆਂ ਦੀ ਤਰ੍ਹਾਂ ਜੀਵ ਵਿਰਲਾਪ ਕਰਦਾ ਰਹਿੰਦਾ। ਤੋ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਨਾ, ਹੇ ਜੀਵ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਦ। ਪਰਮਾਤਮਾ ਨੇ ਨੇਤਰ ਦਿੱਤੇ ਹੈ ਦੇਖਣ ਦੇ ਲਈ, ਕੰਨ ਸੁਣਨ ਦੇ ਵਾਸਤੇ ਦਿੱਤੇ ਹੈ। ਇਹ ਤਾੜ ਜਿਹੜੀ ਤਾੜ ਤਾੜ ਕਰਦੀ ਜ਼ੁਬਾਨ, ਇਹ ਰਸਨਾ ਬੋਲਦੀ ਹੈ ਨਾ, ਇਹ ਮਹਾਰਾਜ ਕਹਿੰਦੇ ਪਰਮਾਤਮਾ ਦੀ ਕਿਰਪਾ ਕਰਕੇ ਹੀ ਹੈ। ਨਹੀਂ ਤਾਂ ਉਹਨਾਂ ਨੂੰ ਪੁੱਛ ਕਰਕੇ ਦੇਖ ਜਿਨ੍ਹਾਂ ਦੀ ਜ਼ੁਬਾਨ ਦੇ ਵਿੱਚ ਬੋਲਣ ਦੀ ਸਮਰੱਥਾ ਨਹੀਂ ਹੈ। ਉਹਨਾਂ ਨੂੰ ਪੁੱਛ ਕਰਕੇ ਦੇਖ ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਨਹੀਂ ਹੈ। ਨੇਤਰ ਤਾਂ ਲੱਗੇ ਹੈ ਪਰ ਨਿਗਾਹ ਨਹੀਂ ਹੈ। ਕੰਨ ਤਾਂ ਭਾਵੇਂ ਇਹ ਸਰੀਰ ਨੂੰ ਲੱਗੇ ਹੋਏ ਹੈ ਪਰ ਕੰਨਾਂ ਵਿੱਚ ਸੁਣਨ ਦੀ ਸ਼ਕਤੀ ਨਹੀਂ ਹੈ। ਮਹਾਰਾਜ ਕਹਿੰਦੇ ਉਹਨਾਂ ਨੂੰ ਪੁੱਛ ਕਰਕੇ ਦੇਖ। ਇਸ ਲਈ ਰੱਬ ਦਾ ਸ਼ੁਕਰ ਕਰਿਆ ਕਰ, ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ। ਪਰ ਇਹ ਅਗਿਆਤ ਭੁੱਲਾ ਹੋਇਆ ਜੀਵ ਕਦੇ ਵੀ ਰੱਬ ਦਾ ਧੰਨਵਾਦ ਨਹੀਂ ਕਰਦਾ। ਇਸੇ ਲਈ ਮਹਾਰਾਜ ਕਹਿੰਦੇ ਬਾਰ-ਬਾਰ ਦੁਖੀ ਹੋਇਆ ਰਹਿੰਦਾ ਹੈ, ਬਾਰ-ਬਾਰ ਦੁੱਖਾਂ ਦੇ ਵਿੱਚ ਹੀ ਜੀਵ ਆਪਣੀ ਜ਼ਿੰਦਗੀ ਲਗਾ ਦਿੰਦਾ, ਦੁਖੀ ਹੁੰਦਾ ਰਹਿੰਦਾ ਹੈ। ਪਰ ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਨਾਮ ਜਪਿਆ ਸੇ ਸਹਿਜ ਸੁਹੇਲੇ, ਮਹਾਰਾਜ ਕਹਿੰਦੇ ਸਦਾ ਹੀ ਸੁਖੀ ਹਨ। ਉਹਨਾਂ ਦੇ ਹਿਰਦੇ ਅੰਦਰ ਐਸੀ ਅਡੋਲਤਾ ਦਾ ਆਨੰਦ ਬਣਿਆ ਰਹਿੰਦਾ, ਕਦੇ ਵੀ ਡੋਲਦੇ ਨਹੀਂ ਹੈ। ਜਿਨ ਹਰ ਹਰ ਰਸਨਾ ਭਣਿਆ ਰਾਮ, ਜਿਨ੍ਹਾਂ ਨੇ ਪ੍ਰੀਤ ਰੂਪ ਰਸਨਾ ਧਾਰਨ ਕਰਕੇ ਵਾਹਿਗੁਰੂ ਜੀ ਦਾ ਨਾਮ ਉਚਾਰਨ ਕੀਤਾ, ਉਹ ਸਦਾ ਹੀ ਸੁਖੀ ਹਨ। ਸੇ ਸਹਿਜ ਸੁਹੇਲੇ ਗੁਣੇ ਅਮੋਲੇ। ਮਹਾਰਾਜ ਸੱਚੇ ਪਾਤਸ਼ਾਹ ਛੰਦ ਦੇ ਚਾਲ ਮੁਤਾਬਕ ਦੁਬਾਰਾ ਫਿਰ ਉਸੇ ਪੰਕਤੀ ਨੂੰ ਦੁਹਰਾ ਕੇ ਉਚਾਰਨ ਕਰ ਰਹੇ ਹਨ। ਸੇ ਸਹਿਜ ਸੁਹੇਲੇ ਗੁਣ ਅਮੋਲੇ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਪੁਰਖ ਮਹਾਰਾਜ ਕਹਿੰਦੇ ਸਦਾ ਹੀ ਸੁਖੀ ਹੈ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਅਮੋਲਕ ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਕੀਤੀ ਹੈ। ਗੁਣ ਅਮੋਲੇ, ਜਿਨ੍ਹਾਂ ਨੇ ਪਰਮਾਤਮਾ ਦੇ ਗੁਣਾਂ ਨੂੰ ਅਮੋਲਕ ਜਾਣ ਕਰਕੇ ਮਹਾਰਾਜ ਆਪ ਜੀ ਦੇ ਗੁਣ ਗਾਉਣ ਦੀ ਦਾਤ ਵੀ ਬੜੀ ਅਮੋਲਕ ਹੈ। ਆਪਣੇ ਬਲ ਦੇ ਨਾਲ ਵੀ ਜੀਵ ਕੋਈ ਪਰਮਾਤਮਾ ਦੇ ਗੁਣ ਨਹੀਂ ਗਾ ਜਾ ਸਕਦਾ। ਜੇ ਵਾਹਿਗੁਰੂ ਆਪ ਕਿਰਪਾ ਕਰੇ, ਸੀਸ ਤੇ ਮਿਹਰ ਭਰਿਆ ਹੱਥ ਰੱਖੇ, ਤਾਂ ਹੀ ਪਰਮੇਸ਼ਰ ਦੇ ਗੁਣ ਗਾਉਂਦਾ, ਤਾਂ ਹੀ ਪਰਮਾਤਮਾ ਦਾ ਜਸ ਉਚਾਰਨ ਕਰਦਾ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਪਰਮੇਸ਼ਰ ਆਪ ਬਖਸ਼ਿਸ਼ ਕਰੇ ਤਾਂ ਮਹਾਰਾਜ ਕਹਿੰਦੇ ਅਮੋਲਕ ਜਾਣ ਕਰਕੇ ਜਿਨ੍ਹਾਂ ਨੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਉਹ ਸਦਾ ਹੀ ਸੁਖੀ ਹਨ। ਜਗਤ ਉਧਾਰਨ ਆਏ। ਹਜ਼ੂਰ ਉਹ ਸੰਸਾਰ ਦੇ ਵਿੱਚ ਆਏ ਕਿਸ ਲਈ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜਗਤ ਦਾ ਉਧਾਰ ਕਰਨ ਵਾਸਤੇ ਆਏ ਹਨ। ਉਹਨਾਂ ਦਾ ਸੰਸਾਰ ਦੇ ਵਿੱਚ ਆਉਣ ਦਾ ਮਨੋਰਥ ਇਹੋ ਹੈ, ਆਪ ਨਾਮ ਜਪਣਾ ਅਤੇ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਭੁੱਲਿਆਂ ਭਟਕਿਆਂ ਨੂੰ ਸਿੱਧੇ ਰਸਤੇ ਤੇ ਪਾ ਕੇ ਨਾਮ ਜਪਾਉਣਾ। ਮਹਾਰਾਜ ਸਾਹਿਬ ਜੀ ਦੇ ਜਿਵੇਂ ਅਸੀਂ ਬਚਨ ਪੜ੍ਹਦੇ ਹਨ ਕਿ ਹੇ ਪ੍ਰਾਣਾ ਧਾਰੀ ਜੀਵ, ਐਸਾ ਉਹਨਾਂ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦਾ ਜੀਵਨ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਚਨ ਕਰਦੇ ਆ ਕਿ ਆਪ ਜਪੈ ਅਵਰਹ ਨਾਮ ਜਪਾਵੈ, ਸੁਨਤ ਕਹਿਤ ਰਹਿਤ ਗਤ ਪਾਵੈ। ਜਿਹੜਾ ਆਪ ਵੀ ਜਪਦਾ ਤੇ ਦੂਜਿਆਂ ਨੂੰ ਵੀ ਜਪਾਉਂਦਾ ਹੈ। ਜਪਣਾ ਭਾਵੇਂ ਆਪ ਵੀ ਬੜਾ ਔਖਾ ਹੈ, ਪਰ ਸਾਧ ਸੰਗਤ ਜੀ ਜਪਾਉਣਾ ਉਹਦੇ ਨਾਲੋਂ ਵੀ ਕਈ ਗੁਣਾ ਔਖਾ ਹੈ, ਬੜਾ ਕਠਿਨ ਹੈ। ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਨਾਮ ਜਪਾਉਣਾ। ਤੋ ਹਜ਼ੂਰ ਉਚਾਰਨ ਕਰ ਰਹੇ ਹਨ ਤੇ ਜਗਤ ਉਧਾਰਨ ਆਏ, ਜਗਤ ਦਾ ਉਧਾਰ ਕਰਨ ਵਾਸਤੇ ਆਏ ਹਨ। ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਬਚਨ ਕਹਿੰਦੇ ਗੁਰਬਾਣੀ ਅੰਦਰ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਭਾਓ, ਜਨ ਕੈ ਸੰਗ ਚਿਤ ਆਵੈ ਨਾਉ। ਉਹਨਾਂ ਦਾ ਆਉਣਾ ਸੰਸਾਰ ਦੇ ਅੰਦਰ ਮਨ ਕਰਕੇ ਵੀ ਧਨਤਾ ਯੋਗ ਹੈ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ ਧਨਤਾ ਯੋਗ ਹੈ।
ਉਹਨਾਂ ਨੂੰ ਜਨਮ ਦੇਣ ਵਾਲੇ ਜਨਨੀ ਮਾਂ ਵੀ ਪਿਤਾ ਵੀ ਧਨਤਾ ਦੇ ਯੋਗ ਹਨ। ਉਹਨਾਂ ਦੀ ਕੁਲ ਵੀ ਵੰਸ਼ ਵੀ ਧਨਤਾ ਦੇ ਯੋਗ ਹੈ। ਸਾਧ ਸੰਗਤ ਜੀ ਸੰਸਾਰ ਵਿੱਚ ਆਉਣਾ ਵੀ ਧਨਤਾ ਯੋਗ ਹੈ। ਤੇ ਜੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਪੰਜ ਭੌਤਿਕ ਸਰੀਰ ਨੂੰ ਛੱਡ ਕਰਕੇ ਚਲੇ ਜਾਂਦੇ, ਉਹਨਾਂ ਦਾ ਜਾਣਾ ਵੀ ਸੰਸਾਰ ਤੋਂ ਧਨਤਾ ਯੋਗ ਹੁੰਦਾ ਹੈ। ਕਿਉਂਕਿ ਉਹਨਾਂ ਦੇ ਜੀਵਨ ਤੋਂ ਬਹੁਤ ਕੁਝ ਬਾਅਦ ਵਿੱਚ ਵੀ ਸਿੱਖਣ ਨੂੰ ਮਿਲਦਾ ਹੀ ਰਹਿੰਦਾ ਹੈ। ਉਹ ਵੀ ਇੱਕ ਉਹਨਾਂ ਦੀ ਸੰਗਤ ਹੀ ਹੋ ਜਾਂਦੀ, ਜਿਹੜਾ ਉਹਨਾਂ ਦੇ ਬਚਨਾਂ ਨੂੰ ਯਾਦ ਕਰਨਾ, ਉਹਨਾਂ ਦੇ ਬਚਨਾਂ ਨੂੰ ਸਰਵਣ ਕਰ ਲੈਣਾ, ਜਾਂ ਫਿਰ ਸਾਧ ਸੰਗਤ ਜੀ ਪੜ੍ਹ ਲੈਣਾ, ਜਾਂ ਵਿਚਾਰ ਕਰਕੇ ਉਹਨਾਂ ਦੇ ਬਚਨਾਂ ਨੂੰ ਸਾਧ ਸੰਗਤ ਜੀ ਸੰਗਤੀ ਰੂਪ ਦੇ ਵੀ ਸਰਵਣ ਕਰਵਾ ਦੇਣਾ, ਉਹ ਵੀ ਇੱਕ ਉਹਨਾਂ ਸਤਿਪੁਰਸ਼ਾਂ ਦੀ ਸੰਗਤ ਹੀ ਹੋਇਆ ਕਰਦੀ ਹੈ। ਸੰਗਤ ਦਾ ਲਾਭ ਤਾਂ ਹੀ ਹੈ ਨਾ ਜੇ ਗੁਣ ਧਾਰਨ ਕੀਤੇ ਜਾਣ। ਇਹ ਥੋੜਾ ਜਿਹਾ ਕਿ ਕੋਲ ਰਹਿ ਕਰਕੇ ਔਗੁਣਾ ਛੱਡੇ ਨਾ, ਮਨ ਮੱਤਾਂ ਕਰਨੀਆਂ ਛੱਡੇ ਨਾ, ਤੇ ਫਿਰ ਉਹ ਕੋ ਲਾਭ ਥੋੜਾ ਖੱਟਿਆ ਜਾ ਸਕਦਾ ਹੈ। ਚੰਦਨ ਦੇ ਵਿੱਚ ਕਿੰਨਾ ਵੱਡਾ ਗੁਣ ਹੈ। ਸਾਰਿਆਂ ਨੂੰ ਸਾਧ ਸੰਗਤ ਜੀ ਰੁੱਖਾਂ ਨੂੰ ਆਪਣੇ ਵਰਗੇ ਬਣਾਉਣ ਦੀ ਸਮਰੱਥਾ ਰੱਖਦਾ ਹੈ। ਚੰਦਨ ਦੇ ਵਿੱਚ ਬੜਾ ਵੱਡਾ ਰੱਬ ਨੇ ਗੁਣ ਪਾਇਆ। ਜਿਸ ਜੰਗਲ ਦੇ ਵਿੱਚ ਚੰਦਨ ਦਾ ਰੁੱਖ ਹੋਵੇ, ਬਾਵਨ ਚੰਦਨ ਜਿਸ ਨੂੰ ਕਿਹਾ ਜਾਂਦਾ ਹੈ, ਸਾਧ ਸੰਗਤ ਜੀ ਉਹ ਆਪਣੀ ਖੁਸ਼ਬੂ ਦੇ ਨਾਲ ਜਿੱਧਰ ਨੂੰ ਉਹਦੀ ਖੁਸ਼ਬੂ ਜਾਂਦੀ ਹੈ, ਸੁਗੰਧੀ ਜਾਂਦੀ ਹੈ, ਉਹ ਆਪਣੇ ਵਰਗੇ ਸਾਰੇ ਰੁੱਖਾਂ ਨੂੰ ਬਣਾ ਲੈਂਦਾ। ਰੱਬ ਨੇ ਉਹਨੂੰ ਸਮਰੱਥਾ ਦਿੱਤੀ ਹੈ। ਪਰਮਾਤਮਾ ਨੇ ਹਰ ਇੱਕ ਜੀਵ ਨੂੰ ਕਿਸੇ ਤਰ੍ਹਾਂ ਦੀ ਸ਼ਕਤੀ ਦਿੱਤੀ ਹੈ, ਕਿਸੇ ਨੂੰ ਕਿਸੇ ਤਰ੍ਹਾਂ ਦੀ ਸ਼ਕਤੀ ਦਿੱਤੀ ਹੈ। ਤੇ ਚੰਦਨ, ਬਾਵਨ ਚੰਦਨ ਨੂੰ ਪਰਮਾਤਮਾ ਨੇ ਇਹ ਸ਼ਕਤੀ ਦਿੱਤੀ ਹੈ ਕਿ ਆਪਣੇ ਵਰਗੇ ਦੂਜਿਆਂ ਰੁੱਖਾਂ ਨੂੰ ਬਣਾ ਲੈਂਦਾ। ਪਰ ਸਾਧ ਸੰਗਤ ਜੀ ਇੱਕ ਬਾਂਸ ਹੈ ਜਿਹੜਾ ਸਭ ਤੋਂ ਨੇੜੇ ਹੁੰਦਾ ਹੋਇਆ ਵੀ ਚੰਦਨ ਤੋਂ ਗੁਣ ਨਹੀਂ ਧਾਰਨ ਕਰਦਾ। ਸੁਗੰਧੀ ਸਾਧ ਸੰਗਤ ਜੀ ਗੁਣ ਨਹੀਂ ਧਾਰਨ ਕਰਦਾ, ਕਿਉਂਕਿ ਵਿਦਵਾਨ ਪੁਰਖਾਂ ਨੇ ਉਹ ਬਾਂਸ ਦੇ ਪਰਥਾਏ ਕਿਹਾ ਕਿ ਉਹਦੇ ਵੀ ਛਿਲਤਾਂ ਹੁੰਦੀਆਂ ਨੇ, ਵਿੱਚੋਂ ਖੋਖਲਾ ਹੁੰਦਾ ਹੈ, ਫਿਰ ਕੁੱਲ ਘਾਤੀ ਹੁੰਦਾ, ਆਪਣੀ ਕੁੱਲ ਨੂੰ ਸਾੜ ਦਿੰਦਾ ਹੈ ਰਗੜ ਰਗੜ ਕਰਕੇ। ਇਹ ਪੰਜ ਦੋਸ਼ ਇਹਦੇ ਵਿੱਚ ਕਹੇ ਹੈ। ਔਰ ਬਾਂਸ ਵਰਗੇ ਜਿਹੜੇ ਦੋਸ਼ ਆ ਨਾ, ਹੰਕਾਰੀ ਬੰਦੇ ਵਿੱਚ, ਮਨਮੁਖ ਬੰਦੇ ਵਿੱਚ ਕਥਨ ਕੀਤੇ ਹੈ। ਉਹਦਾ ਉਦਾਹਰਨ ਦੇ ਕਰਕੇ ਉਪਦੇਸ਼ ਦਿੱਤਾ ਜਾਂਦਾ ਕਿ ਜਿਹੜਾ ਬਾਂਸ ਹੈ ਨਾ, ਉਹ ਚੰਦਨ ਦੇ ਕੋਲ ਹੁੰਦਾ ਹੋਇਆ ਵੀ ਸਾਧ ਸੰਗਤ ਜੀ ਗੁਣ ਨਹੀਂ ਧਾਰਨ ਕਰਦਾ, ਮਹਿਕ ਦਾ, ਸੁਗੰਧੀ ਦਾ। ਇਸੇ ਤਰ੍ਹਾਂ ਜਿਹੜਾ ਮਨਮਤੀ ਆ, ਹੰਕਾਰੀ ਜੀਵ ਹੁੰਦਾ ਹੈ, ਚੰਦਨ ਦੀ ਤਰ੍ਹਾਂ ਬੰਦਗੀ ਕਰਨ ਵਾਲੇ ਬ੍ਰਹਮ ਵੇਤਿਆਂ ਦੇ ਕੋਲ ਰਹਿ ਕਰਕੇ ਵੀ ਕਦੇ ਜੀਵਨ ਦਾ ਸੁੱਖ ਜਾਂ ਭਗਤੀ ਦੀ ਮਹਿਕ ਨਹੀਂ ਪ੍ਰਾਪਤ ਕਰਦਾ। ਉਹ ਆਪਣੇ ਹੰਕਾਰ ਦੇ ਨਸ਼ੇ ਵਿੱਚ ਹੀ ਫਿਰਦਾ ਰਹਿੰਦਾ ਹੈ। ਇਹ ਚਾਹੁੰਦਾ ਕਿ ਮੈਂ ਬਹੁਤ ਉੱਚਾ ਲੰਬਾ ਹਾਂ। ਇਹ ਵੀ ਬੜਾ ਵੱਡਾ ਇੱਕ ਸਾਧ ਸੰਗਤ ਜੀ ਔਗਣ ਹੈ ਜਿਹੜਾ ਬਾਂਸ ਦਾ। ਫਿਰ ਇੱਕ ਕੰਨ ਦੇ ਰਾਹੀਂ ਆਵਾਜ਼ ਜੇ ਫੂਕ ਮਾਰੀ ਹੈ ਨਾ, ਦੂਸਰੇ ਪਾਸਿਓਂ ਬਾਂਸ ਦੇ ਬਾਹਰ ਨਿਕਲ ਜਾਂਦੀ ਹੈ। ਇਹ ਮਨਮੁਖਾਂ ਦੇ ਲੱਛਣ ਦੱਸੇ ਹਨ ਕਿ ਬਾਂਸ ਦੀ ਤਰ੍ਹਾਂ ਮਨਮੁਖਾਂ ਦਾ ਜੀਵਨ ਹੁੰਦਾ, ਜਿਹੜੇ ਮਨਮੱਤਾਂ ਨੇ ਕਰਨੀਆਂ ਛੱਡ ਦੇ। ਔਰ ਇਸ ਪ੍ਰਕਾਰ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਪਰਮੇਸ਼ਰ ਦੇ ਪਿਆਰੇ ਜੀਵਾਂ ਦਾ ਭਲਾ ਕਰਨ ਦੇ ਲਈ, ਜਗਤ ਦਾ ਉਧਾਰ ਕਰਨ ਦੇ ਵਾਸਤੇ ਸੰਸਾਰ ਦੇ ਵਿੱਚ ਆਏ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਹੈ, ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਉਹਨਾਂ ਵਾਹਿਗੁਰੂ ਦੇ ਪਿਆਰੇ ਜਨਾਂ ਨੂੰ ਸਦਾ ਹੀ ਨਮਸਕਾਰਾਂ ਹੁੰਦੀਆਂ ਨੇ, ਜਿਹੜੇ ਭਗਤੀ ਦੀ ਸੁਗੰਧੀ, ਭਗਤੀ ਦੀ ਮਹਿਕ ਸੰਸਾਰ ਦੇ ਅੰਦਰ ਵੰਡਦੇ ਆ। ਨਿਮਰਤਾਵਾਨ ਹੋ ਕਰਕੇ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਉਹ ਭਗਤੀ ਦੀ ਮਹਿਕ ਨੂੰ ਜੀਵਨ ਦੇ ਅੰਦਰ ਧਾਰਨ ਕਰ ਲੈਂਦੇ ਆ। ਫਿਰ ਸਾਧ ਸੰਗਤ ਜੀ ਉਹਨਾਂ ਗੁਰਮੁਖਾਂ ਦੇ ਕੋਲੋਂ ਵੀ ਭਗਤੀ ਦੀ ਸੁਗੰਧੀ ਆਉਣ ਲੱਗ ਪੈਂਦੀ ਹੈ, ਜੋ ਜੀਵਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਦੇ ਆ, ਪਰਮੇਸ਼ਰ ਦੀ ਭਗਤੀ ਕਰਦੇ ਨੇ। ਉਹਨਾਂ ਤੋਂ ਫਿਰ ਭਗਤੀ ਦੀ ਮਹਿਕ ਆਉਣ ਲੱਗ ਪੈਂਦੀ ਹੈ। ਨਹੀਂ ਤਾਂ ਹਰ ਸਮੇਂ ਵਿਕਾਰਾਂ ਦੀ ਬਦਬੂ ਹੀ ਆਉਂਦੀ ਰਹਿੰਦੀ ਹੈ, ਹੰਕਾਰ ਦੀ ਗੰਦਗੀ ਦੀ ਬਦਬੂ ਆਉਂਦੀ ਰਹਿੰਦੀ ਹੈ, ਜੇ ਨਿਮਰਤਾਵਾਨ ਹੋ ਕੇ ਸ਼ੁਭ ਗੁਣਾਂ ਨੂੰ ਧਾਰਨ ਨਹੀਂ ਕਰਦਾ ਤਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਸੇ ਸਹਿਜ ਸੁਹੇਲੇ ਗੁਣ ਅਮੋਲੇ ਜਗਤ ਉਦਾਹਰਣ ਆਏ। ਉਹ ਸੰਸਾਰ ਦਾ ਉਦਾਰ ਕਰਨ ਵਾਸਤੇ ਆਏ ਹਨ। ਪਰਮਾਤਮਾ ਨੇ ਆਪ ਹੀ ਇਹਨਾਂ ਨੂੰ ਸੰਸਾਰ ਦੇ ਅੰਦਰ ਇਹ ਸੇਵਾਵਾਂ ਲਾਈਆਂ ਹੋਈਆਂ ਨੇ ਕਿ ਜੀਵਾਂ ਦਾ ਭਲਾ ਕਰਨਾ ਹੈ। ਕਿਉਂਕਿ ਪਰਮੇਸ਼ਰ ਦੇ ਪਿਆਰਿਆਂ ਵਿੱਚ ਅਤੇ ਪਰਮੇਸ਼ਰ ਵਿੱਚ ਕੋਈ ਰੰਚਕ ਮਾਤਰ ਵੀ ਭੇਦ ਭਾਵ ਨਹੀਂ ਕਥਨ ਕਰਨਾ ਚਾਹੀਦਾ।
ਮਹਾਰਾਜ ਸਾਹਿਬ ਜੀ ਨੇ ਭਗਤ ਰਸਨਾ ਦੁਆਰਾ ਵੀ ਗੁਰਬਾਣੀ ਵਿੱਚ ਬਚਨ ਉਚਾਰਨ ਕੀਤੇ ਹੈ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਸਾਧ ਸੰਗਤ ਜੀ, ਪਰਮੇਸ਼ਰ ਦੇ ਪਿਆਰੇ ਜਿਹੜੇ ਸੰਤ ਮਹਾਂਪੁਰਖ ਆ ਨਾ, ਉਹ ਨਾਮ ਜਪਾ ਕਰਕੇ ਜੀਵਾਂ ਦਾ ਭਲਾ ਕਰਦੇ ਹਨ, ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਕਰਾਉਂਦੇ ਹੈ। ਪਏ ਹੋਏ ਮੋਹ ਮਮਤਾ ਦੇ ਬੰਧਨ, ਇਹ ਬੇੜੀਆਂ ਜਿਨ੍ਹਾਂ ਜੀਵਾਂ ਦੇ ਮਨ ਰੂਪੀ ਪੈਰਾਂ ਵਿੱਚ ਪਈਆਂ ਹੋਈਆਂ ਨੇ, ਜਿਨ੍ਹਾਂ ਦੇ ਨਾਲ ਕਦੇ ਪਰਮਾਰਥ ਦੇ ਰਸਤੇ ਤੇ ਚੱਲ ਨਹੀਂ ਸਕਦਾ, ਪਰਮਾਤਮਾ ਦੀ ਭਗਤੀ ਨਹੀਂ ਕਰ ਸਕਦਾ, ਇਹ ਮੋਹ ਮਮਤਾ ਦੇ ਬੰਧਨਾਂ ਤੋਂ ਆਜ਼ਾਦ ਕਰਾਉਣ ਦੇ ਲਈ ਵਾਹਿਗੁਰੂ ਦੇ ਪਿਆਰੇ ਨਾਮ ਜਪਾਉਂਦੇ ਆ। ਤਾਂ ਇਹ ਮਹਾਂਪੁਰਖ ਕਹਿੰਦੇ ਹਨ ਬਾਰ-ਬਾਰ, ਵੱਧ ਤੋਂ ਵੱਧ ਸੇਵਾ ਕਰੋ, ਸਿਮਰਨ ਕਰੋ, ਤਾਂ ਜੀਵਨ ਦੀ ਸਫਲਤਾ ਹੋਵੇਗੀ। ਤਾਂ ਹੀ ਸਾਧ ਸੰਗਤ ਜੀ, ਜੀਵਨ ਦੀ ਸਫਲਤਾ ਹੋਵੇਗੀ। ਤੋ ਇਸ ਪ੍ਰਕਾਰ ਜਗਤ ਉਦਾਹਰਣ ਆਏ, ਜਗਤ ਦਾ ਉਧਾਰ ਕਰਨ ਵਾਸਤੇ ਆਏ ਹਨ। ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਜੀਵ ਦਾ ਭਲਾ ਕਰ ਹੀ ਦਿੰਦੇ ਹਨ। ਭਾਵੇਂ ਕੋਈ ਨਿੰਦਕ ਵੀ ਹੋਵੇ, ਈਰਖਾਲੂ ਵੀ ਹੋਵੇ, ਪਰ ਫਿਰ ਵੀ ਸਾਧ ਸੰਗਤ ਜੀ ਉਹਦਾ ਵੀ ਭਲਾ ਹੀ ਕਰ ਦਿੰਦੇ ਆ। ਐਸਾ ਉਹਨਾਂ ਬੰਦਗੀ ਕਰਨ ਵਾਲੇ ਬ੍ਰਹਮ ਬੇਤਿਆਂ ਦਾ ਜੀਵਨ ਹੈ। ਆਪਣਾ ਸੁਭਾਅ ਨਹੀਂ ਕਦਾਚਿਤ ਵੀ ਛੱਡਦੇ, ਆਪਣਾ ਸੁਭਾਅ ਨਹੀਂ ਛੱਡਦੇ। ਜਿਵੇਂ ਸਾਧ ਸੰਗਤ ਜੀ, ਚੰਦਨ ਆਪਣਾ ਸੁਭਾਅ ਨਹੀਂ ਨਾ ਛੱਡਦਾ, ਸੀਤਲਤਾ ਵਾਲਾ। ਭਾਵੇਂ ਕਿੰਨੀ ਜ਼ਹਿਰੀਲੇ ਸੱਪ ਵੀ ਉਹਦੇ ਨੇੜੇ ਆ ਕਰਕੇ ਬੈਠ ਜਾਂਦੇ ਐ ਜ਼ਹਿਰ ਨੂੰ ਮਿਟਾਉਣ ਦੇ ਵਾਸਤੇ, ਪਰ ਜਿਹੜਾ ਚੰਦਨ ਹੈ ਨਾ, ਉਹ ਆਪਣੀ ਸੀਤਲਤਾ ਫਿਰ ਵੀ ਦੇ ਹੀ ਜਾਂਦਾ, ਸੀਤਲਤਾ ਨਹੀਂ ਛੱਡਣਾ ਕਰਦਾ। ਇਸੇ ਤਰ੍ਹਾਂ ਸੀਤਲ ਸੁਭਾਅ ਔਰ ਸਮ ਦ੍ਰਿਸ਼ਟੀ ਵਾਲਾ ਸੁਭਾਅ, ਬੰਦਗੀ ਕਰਨ ਵਾਲੇ ਬ੍ਰਹਮ ਬੇਤੇ ਕਦੇ ਵੀ ਆਪਣਾ ਸੁਭਾਅ ਨਹੀਂ ਛੱਡਦੇ। ਜਿਵੇਂ ਇੱਕ ਮਹਾਂਪੁਰਖ ਜਾ ਰਹੇ ਸਨ ਨਦੀ ਦੇ ਕਿਨਾਰੇ ਤੇ, ਸਾਧ ਸੰਗਤ ਜੀ ਨਾਲ ਉਹਨਾਂ ਦੇ 3-4 ਚੇਲੇ ਵੀ ਸਨ, ਤੇ ਇੱਕ ਬਿੱਛੂ ਨਦੀ ਦੇ ਵਿੱਚ ਡੁੱਬਦਾ ਹੋਇਆ ਨਜ਼ਰ ਆਇਆ। ਉਹ ਪਾਣੀ ਵਿੱਚ ਡੁੱਬਦਾ, ਕਦੇ ਬਾਹਰ ਨਿਕਲਣ ਦਾ ਯਤਨ ਕਰਦਾ, ਫਿਰ ਵਿੱਚ ਹੀ ਡੁੱਬ ਜਾਂਦਾ ਸੀ। ਤੇ ਉਹਦੇ ਤੇ ਦਇਆ ਆਈ। ਉਹ ਮਹਾਤਮਾ ਜਿਹੜੇ ਮਹਾਂਪੁਰਖ ਸਨ, ਉਹਨੂੰ ਕੱਢਣ ਲੱਗੇ ਬਾਹਰ। ਉਹਨੇ ਆਪਣੇ ਸੁਭਾਅ ਮੁਤਾਬਕ ਹੱਥ ਤੇ ਡੰਗ ਮਾਰ ਦਿੱਤਾ, ਫਿਰ ਹੱਥੋਂ ਛੁੱਟ ਗਿਆ। ਜਦੋਂ ਡੰਗ ਵੱਜਾ, ਦੂਸਰੀ ਵਾਰ ਫਿਰ ਕੱਢਣ ਲੱਗੇ, ਫਿਰ ਉਹਨੇ ਡੰਗ ਮਾਰ ਦਿੱਤਾ। ਤੀਸਰੀ ਵਾਰ ਫਿਰ ਇਸੇ ਤਰ੍ਹਾਂ ਉਹਨੇ ਡੰਗ ਮਾਰ ਦਿੱਤਾ। ਤੇ ਨਾਲ ਦੇ ਜਿਹੜੇ ਚੇਲੇ ਸਨ ਕਹਿਣ ਲੱਗੇ, ਮਹਾਂਪੁਰਖੋ ਛੱਡੋ ਖਹਿੜਾ, ਮਰਨ ਦੋ ਪਰੇ, ਡੁੱਬਣ ਦੋ ਇਹਨੂੰ। ਤੁਸੀਂ ਇਹਦਾ ਭਲਾ ਕਰਨਾ ਚਾਹੁੰਦੇ, ਤੁਹਾਨੂੰ ਬਾਰ-ਬਾਰ ਡੰਗ ਮਾਰੀ ਜਾਂਦਾ, ਮਰਨ ਦੋ ਇਹਨੂੰ। ਕਹਿੰਦੇ ਵਾਹ ਭਲਿਓ ਲੋਕੋ। ਉਹ ਮਹਾਂਪੁਰਖ ਕਹਿਣ ਲੱਗੇ, ਵਾਹ ਕਿੱਦਾਂ ਦੇ ਸਾਨੂੰ ਵਿਚਾਰ ਦੇ ਰਹੇ ਹੋ। ਇੱਕ ਨਿਰਬੁੱਧ ਜੀਵ ਹੋਣ ਕਰਕੇ ਆਪਣਾ ਸੁਭਾਅ ਨਹੀਂ ਛੱਡਦਾ ਪਿਆ, ਤੇ ਪ੍ਰਮਾਤਮਾ ਨੇ ਤਾਂ ਸਾਡੀ ਡਿਊਟੀ ਇਹੋ ਲਾਈ ਹੈ ਭਲਾ ਕਰਨ ਦੀ। ਅਕਾਲ ਪੁਰਖ ਪ੍ਰਮਾਤਮਾ ਨੇ ਸਾਨੂੰ ਸੇਵਾ ਹੀ ਇਦਾਂ ਦੀ ਲਾਈ ਹੋਈ ਹੈ, ਤੇ ਮਨੁੱਖ ਮਾਨਸ ਜੀਵਨ ਪ੍ਰਾਪਤ ਕਰਕੇ ਅਸੀਂ ਆਪਣਾ ਸੁਭਾਅ ਕਿਵੇਂ ਛੱਡ ਦਈਏ। ਇੱਕ ਨਿਰਬੁੱਧ ਜੀਵ ਹੋਣੇ ਕਰਕੇ ਆਪਣਾ ਸੁਭਾਅ ਨਹੀਂ ਛੱਡਦਾ, ਅਸੀਂ ਭਲਾ ਕਰਨ ਵਾਲਾ ਕਿਵੇਂ ਛੱਡ ਦਈਏ। ਇਹ ਬਚਨ ਕਰਕੇ ਦੋਵਾਂ ਬੁੱਕਾਂ ਦੇ ਵਿੱਚ ਪਾਣੀ ਦੇ ਨਾਲ ਭਰ ਕੇ ਉਸੇ ਵੇਲੇ ਬਾਹਰ ਉਹਨੂੰ ਕੱਢ ਦਿੱਤਾ, ਭਲਾ ਕਰ ਦਿੱਤਾ। ਇਹ ਮਹਾਰਾਜ ਕਹਿੰਦੇ ਜਿਹੜਾ ਸੀਤਲਤਾ ਵਾਲਾ ਸੁਭਾਅ ਹੈ ਨਾ, ਬ੍ਰਹਮ ਬੇਤੇ ਸਤਿਪੁਰਸ਼ ਕਦੇ ਵੀ ਆਪਣਾ ਸੁਭਾਅ ਨਹੀਂ ਛੱਡਣਾ ਕਰਦੇ। ਕਿਉਂਕਿ ਜਗਤ ਉਦਾਹਰਣ ਆਏ, ਜਗਤ ਦੇ ਅੰਦਰ ਤਾਂ ਹੈ ਹੀ ਸਾਰੇ ਜੀਵ ਔਗੁਣਾਂ ਦੇ ਨਾਲ ਭਰੇ ਹੋਏ ਆ। ਕੋਈ ਵਿਰਲੇ ਟਾਵੇਂ ਜਿਨ੍ਹਾਂ ਨੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ, ਨਹੀਂ ਤਾਂ ਔਗੁਣਾਂ ਨੂੰ ਹੀ ਧਾਰਨ ਕੀਤਾ ਹੋਇਆ। ਕੋਈ ਕਿਸੇ ਤਰ੍ਹਾਂ ਦੇ ਔਗੁਣਾਂ ਨੂੰ ਧਾਰਨ ਕਰੀ ਬੈਠਾ, ਕੋਈ ਕਿਸੇ ਤਰ੍ਹਾਂ ਦੇ, ਤੇ ਉਹਨਾਂ ਦੇ ਔਗੁਣਾਂ ਨੂੰ ਵੀ ਸਾਧ ਸੰਗਤ ਜੀ ਨਾ ਜਰਨ ਵਾਲਿਆਂ ਨੂੰ ਵੀ ਜਰ ਕਰਕੇ ਫਿਰ ਵੀ ਉਹਨਾਂ ਦਾ ਭਲਾ ਕਰਨਾ। ਤੇ ਐਸੇ ਜਿਹੜੇ ਬ੍ਰਹਮ ਬੇਤੇ ਹੈ ਨਾ, ਤਿੰਨਾਂ ਦੇ ਪਰਥਾਏ ਵਿਦਵਾਨ ਪੁਰਖਾਂ ਨੇ ਗ੍ਰੰਥਾਂ ਵਿੱਚ ਵੀ ਬਚਨ ਕਹੇ ਹੈ। ਬੜੀ ਭਾਰੀ ਮਹਿਮਾ ਉਹਨਾਂ ਦੀ ਉਚਾਰਨ ਕੀਤੀ ਹੋਈ ਹੈ। ਕਹਿੰਦੇ ਉਹਨਾਂ ਦੀ ਮਾਤਾ ਵੀ ਧਨਤਾ ਦੇ ਯੋਗ ਹੈ, ਉਹਨਾਂ ਦੇ ਮਿੱਤਰ ਸਖੇ ਸੰਬੰਧੀ ਵੀ ਧਨਤਾ ਦੇ ਯੋਗ ਹੈ, ਉਹਨਾਂ ਦੀ ਕੁਲ ਵੀ ਧਨਤਾ ਦੇ ਯੋਗ ਹੈ। ਉਹ ਜਿੱਥੇ ਆਪਣਾ ਮੁਬਾਰਕ ਚਰਨ ਪਾ ਦੇਣ, ਉਹ ਧਰਤੀ ਵੀ ਪਵਿੱਤਰ ਹੋ ਜਾਂਦੀ, ਪੂਜਣ ਯੋਗ ਹੋ ਜਾਂਦੀ ਹੈ। ਪ੍ਰਮਾਤਮਾ ਉਹਨਾਂ ਦਾ ਸਹਾਇਕ ਬਣਦਾ ਹੈ, ਸਭ ਥਾਵਾਂ ਤੇ ਉਹਨਾਂ ਦੀ ਰੱਖਿਆ ਕਰਦਾ ਹੈ। ਬੜਾ ਪਿਆਰਾ ਜੋ ਪੰਡਿਤ ਗੁਲਾਬ ਸਿੰਘ ਜੀ ਨੇ ਬਚਨ ਲਿਖਿਆ ਹੋਇਆ ਹੈ, ਧੰਨ ਭਈ ਤਿਨ ਕੀ ਜਨਨੀ ਕਿਰਤਾਰਤ ਤਾਂ ਜਗ ਬੇਦਨ ਗਾਈ। ਕਹਿੰਦੇ ਜਿਨ੍ਹਾਂ ਦੀ ਬੇਦਾਂ ਨੇ ਵੀ ਸੰਸਾਰ ਦੇ ਅੰਦਰ ਮਹਿਮਾ ਗਾਈ ਹੈ। ਧੰਨ ਭਈ ਤਿਨ ਕੀ ਜਨਨੀ ਕਿਰਤਾਰਤ ਤਾਂ ਜਗ ਬੇਦਨ ਗਾਈ। ਕੁਲ ਪਾਵਨ ਜਾਹੇ ਕਰੇ ਸਗਰੀ,
ਜਗ ਧਨ ਭਏ ਤਿਨ ਮੀਤ ਸਖਾਈ। ਪਦ ਕੰਜਨ ਜਾਸ ਪੁਨੀਤ ਧਰਾ ਰਜ ਪਾਵਨ ਤੇ ਜਗ ਪਾਪ ਮਿਟਾਈ। ਜੋ ਭਵ ਮੰਡਲ ਮਾਹਿ ਭਜੇ ਖਿਨ ਏਕ ਏਕਾਗਰ ਰਾਮ ਸਹਾਈ। ਪਰਮੇਸ਼ਰ ਉਹਨਾਂ ਦਾ ਸਦਾ ਹੀ ਸਹਾਇਕ ਬਣਦਾ ਹੈ। ਐਸੇ ਵਾਹਿਗੁਰੂ ਦੇ ਪਿਆਰੇ ਮਹਾਰਾਜ ਆਖ ਰਹੇ ਹੈ ਤੇ ਜਗਤ ਉਦਾਹਰਣ ਆਏ। ਉਹ ਸਦਾ ਹੀ ਅਡੋਲ ਹਿਰਦੇ ਵਾਲੇ ਬ੍ਰਹਮ ਬੇਤੇ ਬੰਦਗੀ ਕਰਨ ਵਾਲੇ ਸੰਤ ਮਹਾਪੁਰਖ ਜਗਤ ਦਾ ਉਧਾਰ ਕਰਨ ਵਾਸਤੇ ਹੀ ਆਏ ਹਨ। ਭੈ ਬੋਹਿਤ ਸਾਗਰ ਪ੍ਰਭ ਚਰਨਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹੈ, ਭੈ ਬੋਹਿਤ ਸਾਗਰ ਪ੍ਰਭ ਚਰਨਾ। ਜਿਹੜਾ ਪਰਮੇਸ਼ਰ ਦਾ ਭੈ ਹਿਰਦੇ ਅੰਦਰ ਧਾਰਨ ਕਰਕੇ ਰੱਖਣਾ, ਇਹ ਬੋਹਿਤ ਦੀ ਤਰ੍ਹਾਂ, ਬੇੜੇ ਦੀ ਤਰ੍ਹਾਂ ਹੈ। ਪਰਮਾਤਮਾ ਦਾ ਡਰ ਜਿਹੜਾ ਹਿਰਦੇ ਅੰਦਰ ਧਾਰਨ ਕਰਨਾ, ਇਹ ਜਾਣੋ ਕਿ ਭਵ ਸਾਗਰ ਤੋਂ ਤਰਨ ਦੇ ਲਈ ਇੱਕ ਬੇੜੇ ਦੀ ਤਰ੍ਹਾਂ ਹੈ। ਜਿਵੇਂ ਸਾਧ ਸੰਗਤ ਜੀ ਕਿਸੇ ਨਦੀ ਨੂੰ ਪਾਰ ਕਰਨਾ ਹੋਵੇ, ਛੋਟੀਆਂ ਬੇੜੀਆਂ ਹੁੰਦੀਆਂ ਨੇ। ਵੱਡੇ ਸਮੁੰਦਰ ਨੂੰ ਪਾਰ ਕਰਨਾ ਹੋਵੇ ਤੇ ਵੱਡੇ ਵੱਡੇ ਬੇੜੇ ਬਣੇ ਹੁੰਦੇ, ਜਹਾਜ਼ ਬਣੇ ਹੁੰਦੇ ਹੈ। ਤੋ ਇਸ ਪ੍ਰਕਾਰ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਡਰ ਹਿਰਦੇ ਅੰਦਰ ਧਾਰਨ ਕਰਨਾ, ਜਾਣੋ ਇੱਕ ਬੇੜੇ ਦੀ ਤਰ੍ਹਾਂ ਹੈ। ਡੁੱਬਦੇ ਹੋਏ ਮਨੁੱਖ ਨੂੰ ਸਹਾਰਾ ਮਿਲ ਜਾਵੇ ਸਾਧ ਸੰਗਤ ਜੀ, ਉਹ ਫਿਰ ਡੁੱਬਣੋਂ ਬਚ ਜਾਂਦਾ। ਮੌਤ ਦੇ ਮੂੰਹ ਵਿੱਚ ਪੈਣੇ ਤੋਂ ਉਹਦਾ ਬਚਾਅ ਹੋ ਜਾਂਦਾ, ਉਹ ਡੁੱਬਦਾ ਨਹੀਂ ਹੈ ਜੇ ਕਿਤੇ ਸਹਾਰਾ ਮਿਲ ਜਾਵੇ ਤਾਂ। ਇਸੇ ਪ੍ਰਕਾਰ ਇਹ ਜੀਵ ਬਾਰ-ਬਾਰ ਸੰਸਾਰ ਸਮੁੰਦਰ ਦੇ ਅੰਦਰ ਡੁੱਬਦਾ ਪਿਆ, ਜੰਮਣ ਮਰਨ ਰੂਪੀ ਗੋਤੇ ਖਾਂਦਾ ਪਿਆ। ਜੇ ਕਿਤੇ ਪਰਮੇਸ਼ਰ ਦਾ ਡਰ ਹਿਰਦੇ ਅੰਦਰ ਭੈ ਹੋਵੇ, ਸਾਧ ਸੰਗਤ ਜੀ ਸਹਾਇਕ ਬਣਦਾ ਹੈ, ਇਹ ਸਹਾਰਾ ਮਿਲ ਜਾਂਦਾ ਹੈ। ਰੱਬ ਦਾ ਡਰ ਹੋਵੇ ਤੇ ਫਿਰ ਕੋਈ ਪਾਪ ਕਰਮ ਨਹੀਂ ਕਰਦਾ, ਨਾ ਕੋਈ ਮਨ ਦੇ ਅੰਦਰ ਚਿਤਵਦਾ ਹੈ। ਡੁੱਬਦਾ ਤਾਂ ਇਸੇ ਕਰਕੇ ਪਿਆ ਨਾ, ਪਾਪ ਕਰਮਾਂ ਦੇ ਕਰਕੇ। ਕਿਉਂਕਿ ਹਰੂਵੇ ਹਰੂਵੇ ਤਿਰ ਗਏ ਡੂਬੇ ਜਿਨ ਸਿਰ ਭਾਰ। ਜਿਨ੍ਹਾਂ ਨੇ ਪਾਪ ਕਰਮਾਂ ਦੀਆਂ ਪੰਡਾਂ ਸਿਰ ਤੇ ਚੱਕੀਆਂ ਹੋਈਆਂ, ਉਹ ਹੀ ਮਹਾਰਾਜ ਕਹਿੰਦੇ ਬਾਰ-ਬਾਰ ਡੁੱਬ ਰਹੇ ਆ। ਜਿਹੜੇ ਹਰੂਵੇ ਹੌਲੇ ਆ ਨਾ, ਜਿਨ੍ਹਾਂ ਨੇ ਪਾਪ ਕਰਮਾਂ ਦਾ ਭਾਰ ਨਹੀਂ ਚੱਕਿਆ, ਐ ਫੁੱਲ ਵਰਗੇ ਹੌਲੇ ਐ, ਸਾਧ ਸੰਗਤ ਜੀ ਉਹ ਤਰ ਗਏ ਐ। ਉਹਨਾਂ ਨੂੰ ਤਰਨਾ ਬੜਾ ਸੌਖਾ ਹੈ, ਕੋਈ ਕਠਿਨਤਾ ਹੀ ਨਹੀਂ। ਤੇ ਜਿਹੜਾ ਸਾਧ ਸੰਗਤ ਜੀ ਭਾਰ ਚੱਕਿਆ ਹੋਇਆ ਸਿਰ ਤੇ, ਉਹ ਬੰਦਾ ਬਾਰ-ਬਾਰ ਡੁੱਬਦਾ ਜਾਂਦਾ ਹੈ। ਇਸ ਲਈ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਭੈ ਬੋਹਿਤ ਸਾਗਰ ਪ੍ਰਭ ਚਰਨਾ। ਅਕਾਲ ਪੁਰਖ ਵਾਹਿਗੁਰੂ ਜੀ ਦਾ ਡਰ ਹਿਰਦੇ ਅੰਦਰ ਧਾਰਨ ਕਰਨਾ। ਡਰ ਧਾਰਨ ਕਰਕੇ ਭਾਵ ਡਰ ਕੀ ਹੈ? ਹਿਰਦੇ ਅੰਦਰ ਵਿਸ਼ਵਾਸ ਨਿਸ਼ਚਾ ਹੋ ਜਾਣਾ ਕਿ ਪ੍ਰਮਾਤਮਾ ਸਰਬ ਵਿਆਪਕ ਹੈ, ਹਰ ਸਮੇਂ ਮੈਨੂੰ ਦੇਖਦਾ, ਹਰ ਸਮੇਂ ਮੈਨੂੰ ਸੁਣਦਾ ਹੈ, ਸਭ ਕੁਝ ਸੁਣਦਾ ਵੇਖਦਾ, ਕਿਉਂ ਮੁੱਕਰ ਪਿਆ ਜਾਏ। ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਰੱਬ ਨੂੰ ਯਾਦ ਕਰਨਾ ਕਿ ਹਰ ਸਮੇਂ ਮੇਰੀਆਂ ਕਰਮ ਕਰਤੂਤਾਂ ਨੂੰ ਦੇਖਦਾ ਪਿਆ। ਜੇ ਚੰਗੇ ਕਰਮ ਕਰਦਾ ਹੈ ਨਾ, ਰੱਬ ਅੱਗੇ ਅਰਦਾਸ ਕਰਦਾ, ਮੇਰੇ ਮੰਦੇ ਕਰਮਾਂ ਨੂੰ ਵੀ ਉਹ ਪ੍ਰਮਾਤਮਾ ਦੇਖਦਾ ਹੈ। ਜੇ ਮੈਂ ਸੱਚ ਬੋਲਦਾ ਹਾਂ ਤੇ ਫਿਰ ਝੂਠ ਬੋਲਣ ਤੇ ਵੀ ਪ੍ਰਮਾਤਮਾ ਮੈਨੂੰ ਦੇਖਦਾ। ਜੇ ਸੱਚ ਬੋਲਣ ਤੇ ਦੇਖਦਾ ਹੈ, ਸੁਣਦਾ ਹੈ। ਐਸਾ ਮਹਾਰਾਜ ਕਹਿੰਦੇ ਇਦਾਂ ਦਾ ਡਰ ਮਨ ਦੇ ਅੰਦਰ ਹੋਵੇ, ਫਿਰ ਭੈਦਾਇਕ ਸੰਸਾਰ ਸਾਗਰ ਤੋਂ ਤਰਨਾ ਸੌਖਾ ਹੋ ਜਾਂਦਾ। ਫਿਰ ਪਾਪ ਕਰਮ ਕਰਦਾ ਹੀ ਨਹੀਂ ਹੈ। ਕਰਦਾ ਹੀ ਤਾਂ ਹੈ ਨਾ ਕਿ ਜੇਕਰ ਮੈਨੂੰ ਕਿਹੜਾ ਕੋਈ ਦੇਖਦਾ ਹੈ, ਮੈਨੂੰ ਕਿਹੜਾ ਕੋਈ ਸੁਣਦਾ ਪਿਆ। ਪਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਭੈ ਬੋਹਿਤ ਸਾਗਰ ਪ੍ਰਭ ਚਰਨਾ। ਹੇ ਜੀਵ, ਪਰਮੇਸ਼ਰ ਦਾ ਭੈ ਹਿਰਦੇ ਅੰਦਰ ਧਾਰਨ ਕਰ। ਮਹਾਰਾਜ ਕਹਿੰਦੇ ਬੋਹਿਤ ਬੇੜੇ ਦੀ ਤਰ੍ਹਾਂ ਹੈ। ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਪ ਸਕੇਗਾ ਜੇ ਹਿਰਦੇ ਅੰਦਰ ਸੱਚਾ ਡਰ ਹੋਵੇਗਾ। ਜੇ ਡਰ ਨਹੀਂ ਹੈ ਨਾ, ਸਾਧ ਸੰਗਤ ਦੇ ਜੀਵ ਮਨ ਮਤਾਂ ਕਰਦਾ ਰਹਿੰਦਾ, ਗੁਰਮਤਿ ਨੂੰ ਕਦੇ ਵੀ ਧਾਰਨ ਨਹੀਂ ਕਰਦਾ। ਕੀਤੇ ਪਾਰ ਲਗਾਏ। ਤੇ ਕਿੰਨੇ ਹੀ ਸੰਸਾਰ ਦੇ ਜੀਵਾਂ ਨੂੰ ਭਵ ਸਾਗਰ ਤੋਂ ਪਾਰ ਲੰਘਾ ਦਿੱਤਾ ਪਰਮਾਤਮਾ ਨੇ, ਜਿਨ੍ਹਾਂ ਦੇ ਹਿਰਦੇ ਅੰਦਰ ਆਪਣਾ ਡਰ ਪੈਦਾ ਕੀਤਾ। ਪਰਮੇਸ਼ਰ ਦਾ ਹਿਰਦੇ ਅੰਦਰ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦਾ ਡਰ ਪੈਦਾ ਹੋਇਆ, ਹਜੂਰ ਕਹਿੰਦੇ ਪਤਾ ਨਹੀਂ ਕਿੰਨੇ ਕੁ ਜੀਵ ਸੰਸਾਰ ਦੇ ਅੰਦਰ ਪਾਰ ਹੋ ਗਏ ਹੈ। ਪਰਮਾਤਮਾ ਦੇ ਭੈ ਕਰਕੇ ਹੀ ਪਰਮਾਤਮਾ ਦੀ ਭਗਤੀ ਵਿੱਚ ਲੱਗੇ ਰਹਿੰਦੇ ਹੈ, ਹਰ ਸਮੇਂ ਵਾਹਿਗੁਰੂ ਦਾ ਸਿਮਰਨ ਕਰਨ ਦੇ ਵਿੱਚ ਲੱਗੇ ਹੈ। ਕਿੰਨੇ ਜੀਵ ਸੰਸਾਰ ਦੇ ਭਵ ਸਾਗਰ ਤੋਂ ਤਰ ਗਏ ਹਨ। ਜਿਨ ਕੋ ਕਿਰਪਾ ਕਰੀ ਮੇਰੇ ਠਾਕੁਰ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹੈ।
ਜਿਨ੍ਹਾਂ ਵਡਭਾਗੇ ਜੀਵਾਂ ਤੇ ਮੇਰੇ ਮਾਲਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ। ਤਿਨ ਕਾ ਲੇਖਾ ਨਾ ਗਣਿਆ। ਉਹਨਾਂ ਦਾ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਕੋਈ ਨਹੀਂ ਗਿਣਨਾ ਕੀਤਾ, ਜਿਨ੍ਹਾਂ ਤੇ ਪ੍ਰਮਾਤਮਾ ਨੇ ਆਪਣੀ ਕਿਰਪਾ ਕੀਤੀ ਹੈ। ਸਾਧ ਸੰਗਤ ਜੀ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਜਾ ਵੀ ਉਹਨਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਵਾਲੇ ਜਿਹੜੇ ਵਰਕੇ ਹੀ ਪਾੜ ਦਿੰਦਾ ਹੈ ਕਿ ਇਹਨਾਂ ਦੇ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਹੈ, ਆਪਣੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਲਾ ਦਿੱਤਾ ਹੈ। ਹਜੂਰ ਕਹਿੰਦੇ ਹਨ, ਨਹੀਂ ਤਾਂ ਜੀਵ ਦੇ ਪਲ ਪਲ ਸਮੇਂ ਦਾ, ਨਿਮਕ ਨਿਮਕ ਮਾਤਰ ਸਮੇਂ ਦਾ ਕਰਮਾਂ ਦਾ ਹਿਸਾਬ ਕਿਤਾਬ ਕੀਤਾ ਜਾਂਦਾ ਹੈ। ਭਾਵੇਂ ਇੱਕ ਕਦਮ ਵੀ ਚੱਲਦਾ ਨਾ, ਕਦਮ ਦਾ ਵੀ ਹਿਸਾਬ ਲਿਆ ਜਾਂਦਾ ਹੈ। ਇੱਕ ਸਵਾਸ ਵੀ ਲੈਂਦਾ ਹੈ ਨਾ, ਉਹ ਸਵਾਸਾਂ ਦਾ ਵੀ, ਹਰ ਇੱਕ ਸਵਾਸ ਦਾ ਵੀ ਮਹਾਰਾਜ ਕਹਿੰਦੇ ਹਿਸਾਬ ਹੁੰਦਾ ਹੈ। ਤੋ ਇਸ ਕਰਕੇ ਜੋ ਕੁਝ ਵੀ ਜੀਵਨ ਦੇ ਅੰਦਰ ਕਰਮ ਕਰਦਾ ਹੈ, ਦੇਖਦਾ ਹੈ, ਸੁਣਦਾ ਹੈ, ਰਸਨਾ ਤੋਂ ਬੋਲਦਾ ਹੈ, ਹੱਥਾਂ ਦੇ ਨਾਲ ਕੋਈ ਕਰਮ ਕਰਦਾ ਹੈ, ਪੈਰਾਂ ਦੇ ਨਾਲ ਚੱਲ ਕਰਕੇ ਜਾਂਦਾ ਹੈ, ਸਾਧ ਸੰਗਤ ਜੀ, ਜੀਵਨ ਦੇ ਅੰਦਰ ਹਰ ਇੱਕ ਕਰਮ ਦਾ, ਹਰ ਇੱਕ ਹਰਕਤ ਦਾ ਜੀਵ ਤੋਂ ਹਿਸਾਬ ਲਿਆ ਜਾਂਦਾ ਹੈ। ਪਰ ਜੇ ਪ੍ਰਮਾਤਮਾ ਤਰਸ ਕਰ ਲਵੇ, ਜੀਵ ਦੇ ਗੁਨਾਹਾਂ ਨੂੰ ਬਖਸ਼ ਲਵੇ, ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਦੇ ਫਿਰ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਕਦੇ ਵੀ ਕੀਤਾ ਜਾਂਦਾ। ਹਜੂਰ ਬਖਸ਼ਿਸ਼ ਕੀਤੀ ਹੈ ਨਾ, ਜਿਨ ਕਉ ਕਿਰਪਾ ਕਰੀ ਮੇਰਾ ਠਾਕੁਰ, ਤਿਨ ਕਾ ਲੇਖਾ ਨਾ ਗਣਿਆ। ਮਹਾਰਾਜ ਕਹਿੰਦੇ ਉਹਨਾਂ ਦਾ ਜਿਹੜਾ ਕਰਮਾਂ ਦਾ ਹਿਸਾਬ ਕਿਤਾਬ ਹੈ, ਲਿਖਤੇ ਹੈ, ਲਿਖੀ ਹੋਈ ਜਿਹੜੇ ਕਰਮਾਂ ਦੀ ਲਿਖਤ ਸੀ, ਕੋਈ ਵੀ ਉਹਨਾਂ ਦਾ ਕਰਮਾਂ ਦਾ ਹਿਸਾਬ ਨਹੀਂ ਕਰਨਾ ਕੀਤਾ। ਕਹੋ ਨਾਨਕ ਤਿਸ ਘੋਲ ਘੁਮਾਈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ। ਛੰਦ ਦੀ ਚਾਲ ਮੁਤਾਬਿਕ ਫੇਰ ਦੁਬਾਰਾ ਉਸੇ ਪੰਕਤੀ ਨੂੰ ਦੁਹਰਾ ਕੇ ਉਚਾਰਨ ਕਰ ਰਹੇ ਨੇ। ਉਹਨਾਂ ਪਰਮੇਸ਼ਰ ਦੇ ਪਿਆਰ ਵਾਲੇ ਗੁਰਮੁਖਾਂ ਗੁਰਸਿੱਖਾਂ ਤੋਂ ਘੁੰਮ ਵਾਰਨੇ ਜਾਣਾ ਚਾਹੀਦਾ। ਮਹਾਰਾਜ ਕਹਿੰਦੇ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਜਿਨ ਪ੍ਰਭ ਸ਼੍ਰਵਣੀ ਸੁਣਿਆ। ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਕੰਨਾਂ ਦੇ ਨਾਲ ਸੁਣਿਆ ਹੈ, ਸ਼ਰਧਾ ਵਿਸ਼ਵਾਸ ਰੂਪ ਕੰਨ ਧਾਰਨ ਕਰਕੇ ਪਰਮਾਤਮਾ ਜੀ ਦਾ ਜਸ ਸਰਵਣ ਕੀਤਾ, ਤਿਨਾਂ ਤੋਂ ਮਹਾਰਾਜ ਕਹਿੰਦੇ ਕੁਰਬਾਨ ਜਾਂਦੇ ਹਾਂ। ਤਿਨਾਂ ਤੋਂ ਘੁੰਮ ਵਾਰਨੇ ਜਾਣਾ ਚਾਹੀਦਾ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਸਰਵਣ ਕਰਦੇ ਹੈ। ਸਾਧ ਸੰਗਤ ਜੀ, ਇਹ ਬੜੀ ਅਮੋਲਕ ਦਾਤ ਹੈ ਜੀਵਨ ਦੇ ਅੰਦਰ, ਜੋ ਸਤਿਗੁਰੂ ਜੀ ਦਾ ਜਸ ਜੀਵਨ ਦੇ ਅੰਦਰ ਸਰਵਣ ਕਰਨ ਦੇ ਵਾਸਤੇ ਪ੍ਰਾਪਤ ਹੋਇਆ। ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਦੇ ਵਿੱਚ ਬੈਠਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਮਹਾਰਾਜ ਸਾਹਿਬ ਜੀ ਤਿੰਨਾਂ ਗੁਰਸਿੱਖਾਂ ਨੂੰ ਕਿੰਨਾ ਮਾਣ ਬਖਸ਼ਿਸ਼ ਕਰ ਰਹੇ ਹੈ। ਹਜ਼ੂਰ ਕਹਿੰਦੇ ਉਹਨਾਂ ਤੋਂ ਅਸੀਂ ਘੁੰਮ ਵਾਰਨੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਜੋ ਪਰਮਾਤਮਾ ਦਾ ਜਸ ਸਰਵਣ ਕਰਦੇ ਹੈ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਪਵਿੱਤਰ ਜਸ ਦੀ ਵਡਿਆਈ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਸ਼ਬਦ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਜ਼ਰੂਰੀ ਬੇਨਤੀ ਹੈ ਸਾਧ ਸੰਗਤ ਜੀ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪਾਨ ਕੀਤਾ, ਬੇਨਤੀ ਹੈ ਪਤਿਤ ਪੁਣੇ ਦਾ, ਨਸ਼ਿਆਂ ਦਾ ਤਿਆਗ ਕਰਕੇ ਪੰਜਾਂ ਕਕਾਰਾਂ ਦੇ ਧਾਰਨੀ ਬਣੋ। ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹਲ ਛਕੋ। ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਲੜ ਲੱਗ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੋ ਜੀ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਸਾਨੂੰ ਸਭ ਨੂੰ ਦਰੋਂ ਕਰੋਂ ਪਿਆਰੀ ਸਿੱਖੀ ਨਾਮ ਦੀ ਦਾਤ ਆਪਣੇ ਚਰਨਾਂ ਦਾ ਭਰੋਸਾ ਬਖਸ਼ਣ। ਜਿਨ੍ਹਾਂ ਨੂੰ ਸਿੱਖੀ ਬਖਸ਼ੀ ਹੈ ਕਮਾਉਣ ਦਾ ਬਲ ਬਖਸ਼ਣ। ਆ ਹੁਣ ਸਾਧ ਸੰਗਤ ਜੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਜਿਨ ਕੋ ਕਿਰਪਾ ਕਰੀ ਮੇਰਾ ਠਾਕੁਰ, ਤਿਨ ਕਾ ਲੇਖਾ ਨਾ ਗਣਿਆ। ਕਹੋ ਨਾਨਕ ਤਿਸ ਕੋਲ ਕਮਾਈ, ਜਿਨ ਪ੍ਰਭ ਸ਼੍ਰਵਣੀ ਸੁਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।